ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਗੁਰਪ੍ਰੀਤ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾ ਨੇਲਾ ਦੀ ਹੈ। ਨਿੰਮਾ ਸਹੋਤਾ ਹੁਣਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਖਬਰਾਂ ਤੇ ਚੱਲੀਏ ਤਾਂ ਮਿੰਟੂ ਜੀ ਪਾਇਓ ਜ਼ਰਾ ਚਾਨਣਾ ਕਿ ਭਾਜਪਾ ਨੇ ਹੁਣ ਜਿਹੜੇ ਰਾਜ ਸਭਾ ਉਮੀਦਵਾਰ ਐਲਾਨਣੇ ਕਾਹਦੇ ਇਹਨਾਂ ਦੇ ਹੀ ਬਣਨੇ ਹੁੰਦੇ ਨੇ। ਤਕਰੀਬਨ ਪੱਕਾ ਹੀ ਹੁੰਦਾ ਜਿੱਥੇ ਜਿੱਥੇ ਇਹਨਾਂ ਦੀਆਂ ਸਰਕਾਰਾਂ ਨੇ। ਤੇ ਉਸ ਦੇ ਵਿੱਚ ਨਾਮ ਹੈ ਜੀ ਤਰੁਣ ਚੁੱਗ ਹੋਣਾ ਦਾ। ਇੱਕ ਪੂਨੀਆ ਹੋਣਾ ਦਾ ਵੀ ਵੈਸੇ ਨਾਮ ਹੈ, ਪਰ ਪੰਜਾਬ ਤੋਂ ਤਰੁਣ ਚੁੱਗ ਹੋਣਾ ਦਾ ਨਾਮ ਆਉਣ ਦੇ ਨਾਲ ਹੀ ਉਹਨਾਂ ਦੇ ਘਰ ਭੰਗੜੇ ਪੈਣੇ ਸ਼ੁਰੂ ਹੋ ਗਏ ਨੇ। ਇਹ ਕਿੰਨਾ ਕੁ ਵਧੀਆ ਪ੍ਰਾਪਤੀ ਹੁੰਦੀ ਹੈ ਜਿੱਦਾਂ ਪੰਜਾਬ ਤੋਂ ਨੇ ਤਰੁਣ ਚੁੱਗ ਹੋਣੀ। ਜਦੋਂ ਇਹ ਰਾਜ ਸਭਾ ਮੈਂਬਰ ਬਣ ਜਾਣਗੇ ਉਹਦੇ ਨਾਲ ਪੰਜਾਬ ਦਾ ਕਿੰਨਾ ਕੁ ਭਲਾ ਕਰ ਸਕਦੇ ਨੇ, ਕੀ ਕੀ ਹੱਥ ਹੁੰਦਾ ਇਹਨਾਂ ਦੇ, ਪਾਇਓ ਜ਼ਰਾ ਚਾਨਣਾ। ਬਿਲਕੁਲ ਜੀ, ਰਾਜ ਸਭਾ ਮੈਂਬਰ, ਲੋਕ ਸਭਾ ਮੈਂਬਰ ਇਹ ਰਿਪਰੈਜ਼ੈਂਟ ਕਰਦੇ ਨੇ ਕਿਸੇ ਵੀ ਸੀਟ ਨੂੰ ਰਿਪਰੈਜ਼ੈਂਟ ਕਰਦੇ, ਪਰ ਇਹਨਾਂ ਕੋਲ ਇੰਨੀ ਖੁੱਲ ਹੁੰਦੀ ਆ ਕਿਤੇ ਵੀ ਇਹ ਆਪਣਾ MP ਲੈਟ ਜਿਹੜਾ ਉਹ ਦੇ ਸਕਦੇ ਆ ਜੀ। ਮੈਨੂੰ ਯਾਦ ਹੈ ਕੁਮਾਰੀ ਸ਼ੈਲਜਾ ਨੇ ਪੰਜਾਬ ਦੇ ਵਿੱਚ ਐਂਬੂਲੈਂਸਾਂ ਨੂੰ ਪੈਸਾ ਦਿੱਤਾ ਸੀ ਜਿਹੜੇ ਕਾਂਗਰਸ ਵਾਲੇ ਹਰਿਆਣੇ ਤੋਂ ਆ। ਮਤਲਬ ਕਿ ਕਿਸੇ ਹੋਰ ਸਟੇਟ ਨੂੰ ਵੀ ਦੇ ਸਕਦੇ ਨੇ ਜੀ। ਬਿਲਕੁਲ, ਕੁਮਾਰੀ ਸ਼ੈਲਜਾ ਨੇ ਦਿੱਤਾ ਹੋਇਆ। ਤੁਸੀਂ ਰਿਕਾਰਡ ਚੈੱਕ ਕਰੋ, ਤੁਸੀਂ ਮਾੜਾ ਜਿਹਾ ਗੂਗਲ ਮਾਰੋ, ਹੁਣੇ ਪੋਟਾ ਮਾਰੋ ਕੁਮਾਰੀ ਸ਼ੈਲਜਾ MP ਲੈਟ ਟੂ ਪੰਜਾਬ, ਤੁਹਾਨੂੰ ਉੱਥੇ ਹੀ ਮਿਲ ਜਾਏਗਾ। ਉਹ ਰਾਜ ਸਭਾ ਦੇ ਉਸ ਵੇਲੇ ਮੈਂਬਰ ਸਨ। ਤੁਸੀਂ ਚੈੱਕ ਕਰਨਾ, ਕਿਉਂਕਿ ਅਸੀਂ ਕਦੇ ਕਦੇ ਉਹ ਪੁਰਾਣੀਆਂ ਗੱਲਾਂ ਜਿਹੜੀਆਂ ਯਾਦ ਕਰ ਲੈਂਦੇ ਜਦੋਂ ਤੁਹਾਡੇ ਵਰਗੇ ਨੌਜਵਾਨ ਪੱਤਰਕਾਰ ਇਸ ਤਰ੍ਹਾਂ ਸਵਾਲ ਕਰਦੇ ਨੇ, ਤੇ ਬਹੁਤ ਅੱਛਾ ਲੱਗਦਾ ਹੈ ਜਦੋਂ ਤੁਹਾਡੇ ਵਰਗੇ ਜਗਿਆਸੂ ਪੱਤਰਕਾਰ ਸਵਾਲ ਕਰਦੇ ਨੇ। ਤਾਂ ਖੈਰ ਬੜਾ ਕੁਛ ਕੀਤਾ ਜਾ ਸਕਦਾ। ਰਾਜ ਸਭਾ ਦਾ ਜਿਹੜਾ ਕੇਂਦਰੀ ਤਾਕਤ ਦਾ ਕਹਿ ਲਓ ਕਿ ਉੱਥੇ ਮੈਂਬਰ ਆ, ਜੋ ਚਾਹੇ ਤੇ ਪੰਜਾਬ ਲਈ ਗੱਲ ਤੇ ਘੱਟੋ ਘੱਟ ਕਰ ਸਕਦਾ ਹੈ ਨਾ। ਭਾਵੇਂ ਕਿਸੇ ਵੀ ਸੀਟ ਤੋਂ ਗਿਆ, ਹੋ ਸਕਦਾ ਹੈ ਕੇਂਦਰੀ ਵਜ਼ਾਰਤ ਦੇ ਵਿੱਚ ਚਲਾ ਜਾਵੇ। ਚਲੋ ਰਵਨੀਤ ਬਿੱਟੂ ਜਿੱਦਾਂ ਮਰਜ਼ੀ ਆ, ਰਵਨੀਤ ਬਿੱਟੂ ਇੱਕ ਸਿੱਖ ਚਿਹਰਾ ਤੇ ਜ਼ਰੂਰ ਸੀ ਮੰਤਰੀ ਮੰਡਲ ਚ। ਹਾਲਾਂਕਿ ਪੰਜਾਬ ਲਈ ਕੀ ਨਹੀਂ ਕੀਤਾ, ਕੀ ਕੀਤਾ ਉਹ ਇੱਕ ਵੱਖਰਾ ਵਿਸ਼ਾ ਹੈ, ਪਰ ਨੁਮਾਇੰਦਗੀ ਤੇ ਜ਼ਰੂਰ ਕੀਤੀ ਹੈ ਨਾ। ਨੁਮਾਇੰਦਗੀ ਜ਼ਰੂਰ ਕੀਤੀ ਹੈ। ਨਹੀਂ ਤੇ ਜੇ ਨੁਮਾਇੰਦਗੀ ਵੀ ਨਾ ਮਿਲੇ ਤਾਂ ਫਿਰ ਉਹ ਵੀ ਆਪਾਂ ਕਹਿੰਦੇ ਆ ਕਿ ਨੈਗੇਟਿਵ ਗੱਲ ਹੈ। ਹਾਂ, ਉਹਨਾਂ ਨੇ ਕੁਝ ਪ੍ਰੋਜੈਕਟ ਲਿਆਂਦੇ ਨੇ ਪੰਜਾਬ ਦੇ ਵਿੱਚ, ਪਰ ਉਹ ਹਾਲੇ ਪੂਰੇ ਹੋਣੇ ਬਾਕੀ ਆ। ਇਹ ਹੁਣ ਰਾਜ ਸਭਾ ਦਾ ਮੈਂਬਰ ਬਣ ਕੇ ਕੀ ਕਹਿੰਦੇ ਆ ਕੀ ਨਹੀਂ ਕਹਿੰਦੇ ਉਹ ਬਾਅਦ ਦੀ ਗੱਲ ਹੈ, ਪਰ ਇਹ ਚਲੇ ਜਾਣਗੇ ਰਾਜ ਸਭਾ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਿਹਾ, ਕਿਉਂਕਿ ਇਹ ਕੌਮੀ ਚਿਹਰਾ ਬਣ ਗਏ ਸਨ। ਜਿਹੜੀ ਲੋਕਲ ਪੋਲਿਟਿਕਸ ਆ ਪੰਜਾਬ ਦੀ, ਇਹ ਹਾਰ ਗਏ, 12 ਹਾਰ ਗਏ, 17 ਹਾਰ ਗਏ, ਅੰਮ੍ਰਿਤਸਰ ਤੋਂ ਚੋਣ ਲੜਦੇ ਰਹੇ ਨੇ। ਤਾਂ ਇਹਦਾ ਇੱਕ ਹੋਰ ਚੱਕਰ ਹੈ ਨਾ। ਤੁਸੀਂ ਚਲੋ ਉਹ ਤਾਂ ਆਪਾਂ ਬਾਅਦ ਚ ਦੇਖਾਂਗੇ ਕੇਂਦਰੀ ਪੋਲਿਟਿਕਸ ਚ ਆ ਕੇ ਕੀ ਕਰਦੇ ਆ। ਇਹਦਾ ਇੱਕ ਭਾਜਪਾ ਦੇ ਨਾਲ ਹੋਰ ਜੁੜਦਾ ਪਹਿਲੂ ਹੈ। ਕਿਉਂਕਿ ਦੋ ਹਿੰਦੂ ਚਿਹਰੇ ਇਹਨਾਂ ਨੇ ਪਾਸੇ ਕੀਤੇ ਹੋ, ਸੁਨੀਲ ਜਾਖੜ ਤੇ ਅਸ਼ਵਨੀ ਸ਼ਰਮਾ ਜੀ, ਜਿਹੜੇ ਕਿ ਕ੍ਰਮਵਾਰ ਪ੍ਰਧਾਨ, ਕਾਰਜਕਾਰੀ ਪ੍ਰਧਾਨ ਸਨ। ਤਾਂ ਉਹਨਾਂ ਨੂੰ ਪਾਸੇ ਕਰਨ ਤੇ ਇੱਕ ਮੈਸੇਜ ਗਿਆ ਕਿ ਤੁਸੀਂ ਜੱਟ ਸਿੱਖ ਨੂੰ ਨੁਮਾਇੰਦਗੀ ਦਿੱਤੀ ਹੈ, ਜਿਹੜਾ ਕਿ ਕਾਂਗਰਸ ਤੋਂ ਆਇਆ, ਜਿਹੜਾ ਕਿ ਕਾਰੋਬਾਰੀ ਹੈ। ਤਾਂ ਮੇਰੇ ਖਿਆਲ ਦੇ ਨਾਲ ਆਪਦੇ ਜਿਹੜੇ ਇਹਨਾਂ ਦੇ RSS ਵਾਲੇ ਆ, ਜਾਂ ਕਹਿ ਲਓ ਕਿ ਹੋਰ ਹਿੰਦੂ ਵੋਟ ਬੈਂਕ ਹੁੰਦਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ, ਉਹਨਾਂ ਨੂੰ ਵੀ ਕਿਤੇ ਨਾ ਕਿਤੇ ਬੈਲੈਂਸ ਕਰ ਦਿੱਤਾ ਗਿਆ ਮੇਰੇ ਖਿਆਲ ਦੇ ਨਾਲ। ਕਿ ਪਹਿਲਾਂ ਇਹ ਜਨਰਲ ਸੈਕਟਰੀ ਸਨ, ਬੜਾ ਉਹਦਾ ਵੱਡਾ ਹੁੰਦਾ ਭਾਰਤੀ ਜਨਤਾ ਪਾਰਟੀ ਚ। ਕੌਮੀ ਜਨਰਲ ਸੈਕਟਰੀ ਹੋਣਾ ਬਹੁਤ ਵੱਡੀ ਗੱਲ ਹੁੰਦਾ ਹੈ। ਤਰੁਣ ਚੁੱਗ ਕੌਮੀ ਪੋਲਿਟਿਕਸ ਚ ਪਹਿਲਾਂ ਹੀ ਸਨ, ਤਾਂ ਲਿਹਾਜ਼ਾ ਪੰਜਾਬ ਦੇ ਨੇਤਾ ਦੇ ਤੌਰ ਤੇ ਹੁਣ ਰਾਜ ਸਭਾ ਦੇ ਵਿੱਚ ਰਿਪਰੈਜ਼ੈਂਟ ਕਰਨਗੇ ਭਾਜਪਾ ਨੂੰ। ਤਾਂ ਠੀਕ ਆ, ਕਿਉਂਕਿ ਇਸ ਵੇਲੇ ਇਲੈਕਸ਼ਨ ਦਾ ਵਰ੍ਹਾ ਹੈ। ਉਮੀਦ ਕਰਦੇ ਆ ਕਿ ਉਹ ਖਾਮੋਸ਼ ਹੋ ਕੇ ਨਹੀਂ ਬੈਠਣਗੇ, ਕੁਝ ਨਾ ਕੁਝ ਹੱਲ ਕਰਨਗੇ। ਅੱਜ ਕੇਵਲ ਢਿੱਲੋਂ ਤੁਸੀਂ ਦੇਖਿਆ ਹੋਣਾ, ਉਹ ਖੇਤੀ ਮੰਤਰੀ ਨੂੰ ਮਿਲੇ ਨੇ ਜਾ ਕੇ,
ਉਹਨਾਂ ਨੇ ਜੀ ਡਾਈਵਰਸਿਫਿਕੇਸ਼ਨ ਵਗੈਰਾ ਤੇ ਗੱਲ ਕੀਤੀ ਆ। ਚਲੋ ਕੋਸ਼ਿਸ਼ ਤਾਂ ਆਰੰਭੀ ਆ ਨਾ। ਹਜੇ ਤੁਸੀਂ ਵੇਖੋਗੇ ਤਾਂ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਕੁਝ ਘੰਟੇ ਹੀ ਹੋਏ ਆ ਆਪਣੀ ਸੀਟ ਤੇ ਬੈਠਿਆ, ਤਦ ਵੀ ਉਹਨਾਂ ਨੇ ਜਾ ਕੇ ਗੱਲ ਛੇੜੀ ਆ। ਹਾਂ, ਅਸੀਂ ਕਹਿੰਦੇ ਕਿ ਰਿਜ਼ਲਟ ਦਿਓ, ਜੇ ਤਰੁਣ ਚੁੱਗ ਵੀ ਅੱਛਾ ਰਿਜ਼ਲਟ ਦਿੰਦੇ ਨੇ ਤੇ ਮੇਰੇ ਖਿਆਲ ਦੇ ਨਾਲ ਠੀਕ ਹੈ ਜੀ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਡੇਰੇ ਦੇ ਸਾਥ ਤੇ ਡਰਾਈਵਰ ਤੇ ਦੋਸ਼ ਲੱਗੇ ਨੇ, ਇਹ ਕੀ ਮਾਮਲਾ ਹੈ ਜੀ? ਦੇਖੋ, ਇੱਕ ਡੇਰਾ ਹੈ ਭੁੱਚੋ ਵਾਲਾ, ਤੇ ਜੀ ਉਹਦੇ ਵਿੱਚ ਕੀ ਹੋਇਆ ਕਿ ਇੱਕ ਡਰਾਈਵਰ ਆ ਜਿਹਨੂੰ ਹੁਣ ਇਸ ਵੇਲੇ ਕਾਫੀ ਕਹਿ ਲਓ ਕਿ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀ ਉਹ ਇਹ ਆ ਕਿ ਜਿਹੜਾ ਗੁਰਪ੍ਰੀਤ ਹੈ ਉਹਦੇ ਤੇ ਇੱਕ ਮਤਲਬ ਕਿ ਦੋਸ਼ ਲੱਗਾ ਹੈ ਇੱਕ ਔਰਤ ਦਾ। ਦੋਸ਼ ਜੀ ਕੀ ਲੱਗਾ ਹੈ? ਉਸ ਔਰਤ ਨੇ ਕਿਹਾ ਹੈ ਕਿ ਬਈ ਅਸਲ ਦੇ ਵਿੱਚ ਮੈਨੂੰ ਮੇਰਾ ਬੱਚਾ ਜਿਹੜਾ ਕੁਝ ਚੰਚਲ ਸੁਭਾਅ ਦਾ ਸੀਗਾ 10 ਪਈ ਤੇ ਇੱਥੇ ਲੈ ਆਂਦਾ ਜੀ ਡੇਰੇ ਦੇ ਵਿੱਚ, ਤੇ ਉਹ ਮੁੜ ਕੇ ਜ਼ਿਆਦਾ ਸ਼ਰਾਰਤੀ ਸੀਗਾ। ਫਿਰ ਉਸ ਤੋਂ ਬਾਅਦ ਹੋਇਆ ਕੀ ਆ ਕਿ ਮਤਲਬ ਇਹ ਬੀਬੀ ਚਲੇ ਗਈ, ਉਹਨੂੰ ਫੋਨ ਜਾਂਦਾ ਹੈ ਕਿ ਇਹ ਜ਼ਿਆਦਾ ਸ਼ਰਾਰਤਾਂ ਕਰਦਾ ਹੈ, ਤੁਸੀਂ ਬੀਬੀ ਜੀ ਆਓ ਇਹਦੇ ਕੋਲ ਰਹੋ। ਉਹ ਰਹਿੰਦੀ ਆ। ਫਿਰ ਉਹ ਕਹਿੰਦੀ ਕਿ ਅਸੀਂ ਦੋਨੇ ਵੀ ਮਤਲਬ ਕਿ ਜੀ ਨਹੀਂ ਸੀ ਲੱਗਦਾ ਸਾਡਾ, ਅਸੀਂ ਆ ਗਏ। ਜੀ ਜਿਹਲੇ ਆ ਗਏ ਤੇ ਉਸ ਤੋਂ ਬਾਅਦ ਉਹ ਬੱਚਾ ਵੱਡਾ ਹੋ ਕੇ 2018 ਚ ਖੁਦਕੁਸ਼ੀ ਕਰ ਲੈਂਦਾ, ਤੇ ਉਸ ਤੋਂ ਬਾਅਦ ਉਹਦਾ ਫਾਦਰ ਜਾਨੀ ਜਿਹੜਾ ਲੜਕੀ ਦਾ ਸੌਰੀ ਜੋ ਔਰਤ ਦਾ ਕਹਿ ਲਓ ਕਿ ਪਤੀ ਹੈ, ਜੀ ਉਹ ਵੀ ਮਰ ਜਾਂਦਾ ਹੈ। ਉਸ ਤੋਂ ਬਾਅਦ ਫਿਰ ਇਹ ਗੱਲ ਕਹੀ ਜਾਂਦੀ ਆ ਕਿ ਤੈਨੂੰ ਇਹ ਸਾਰੀਆਂ ਚੀਜ਼ਾਂ ਲੈ ਕੇ ਵਹਿ ਗਈਆਂ ਨੇ ਤੇ ਤੂੰ ਜਾ ਕੇ ਭੁੱਲ ਬਖਸ਼ਾ। ਉਹ ਕਹਿੰਦੀ ਮੈਂ ਫੇਰ ਗਈ, ਉੱਥੇ ਮੈਂ ਬਿਮਾਰ ਹੋ ਗਈ, ਫਿਰ ਬਿਮਾਰ ਹੋਣ ਤੋਂ ਬਾਅਦ ਵਾਪਸ ਆ ਗਈ, ਤੇ ਵਾਪਸ ਆ ਗਈ ਆ। ਤੇ ਉਸ ਤੋਂ ਬਾਅਦ ਜਿਹੜਾ ਉੱਥੇ ਡੇਰਾ ਭੁੱਚੋ ਵਾਲਾ ਬਾਬਾ ਹੈ ਸੁਖਦੇਵ ਸਿੰਘ, ਇਹਦਾ ਜੀ ਡਰਾਈਵਰ ਜਿਹੜਾ ਗੁਰਪ੍ਰੀਤ ਸਿੰਘ, ਉਹ ਹਮਦਰਦੀ ਦੇ ਬਹਾਨੇ ਨੇੜੇ ਹੋ ਗਿਆ। ਉਹ ਕਹਿੰਦੀ ਆ ਕਿ ਫਿਰ ਜਲੰਧਰ ਸਥਿਤ ਮੇਰੇ ਘਰ ਆਉਂਦਾ ਰਿਹਾ, ਸਬੰਧ ਬਣਾਉਂਦਾ ਰਿਹਾ। ਉਹ ਤੋਂ ਬਾਅਦ ਉਹ ਚੰਡੀਗੜ੍ਹ ਸ਼ਿਫਟ ਹੋ ਗਈ ਆ ਤੇ ਉਹ ਪਿੱਛੇ ਆਉਂਦਾ ਰਿਹਾ, ਤੇ ਉਹਨੇ ਕਿਹਾ ਸੀਗਾ ਕਿ ਤੇਰੇ ਨਾਲ ਘਰ ਵਸਾਵਾਂਗਾ, ਨਸੀਬਾ ਕਰਾਂਗਾ। ਤੇ ਇੱਕ ਵਾਰੀ ਅੰਮ੍ਰਿਤਸਰ ਲੈ ਵੀ ਗਿਆ ਆਪਦਾ ਪਰਿਵਾਰ, ਉਹਨੇ ਜਿਹਨੂੰ ਲਿਆ ਕੇ ਦੱਸਿਆ ਉਹ ਪਰਿਵਾਰ ਫੇਕ ਨਿਕਲਿਆ, ਉੱਥੋਂ ਭੱਜ ਵਗਿਆ। ਫਿਰ ਉਹਨੇ ਕਿਹਾ ਕਿ ਨਹੀਂ ਨਹੀਂ ਮੈਂ ਤੈਨੂੰ ਅਪਣਾ ਲਵਾਂਗਾ। ਯਾਨੀ ਏਦਾਂ ਸਿਲਸਿਲਾ ਚੱਲਿਆ ਸਾਲਾਂ ਬੱਧੀ। ਜੀ ਉਹਤੇ ਬਾਅਦ ਹੁਣ ਉਸ ਬੀਬੀ ਨੇ ਕਿਹਾ ਕਿ ਮੇਰੀ ਕੋਈ ਗੱਲ ਨਹੀਂ ਸੁਣਦਾ ਪਿਆ। ਬਈ ਅਸਲ ਦੇ ਵਿੱਚ ਜਦੋਂ ਆਪਾਂ ਇਹ ਚੀਜ਼ਾਂ ਦੇਖਦੇ ਹਾਂ ਕਿ ਇਹ ਮਾਮਲਾ ਜਿਹੜਾ ਹੁੰਦਾ ਹੈ, ਤਾਂ ਉਦੋਂ ਇਹ ਰੌਲਾ ਨਹੀਂ ਪੈਂਦਾ ਜਦੋਂ ਤੱਕ ਸਹਿਮਤੀ ਹੁੰਦੀ। ਰੌਲਾ ਉਦੋਂ ਪੈਂਦਾ ਜਦੋਂ ਇੱਕ ਧਿਰ ਜਿਹੜੀ ਆ ਉਹ ਫਾਰਗ ਹੋ ਜਾਂਦੀ ਆ ਕਿਸੇ ਸਾਈਡ ਤੋਂ। ਤਾਂ ਹੁਣ ਇਹਦੇ ਚ ਕੀ ਹੋਇਆ, ਇਹਦੇ ਚ ਗੱਲ ਅੱਗੇ ਜਾ ਕੇ ਏਦਾਂ ਹੁੰਦੀ ਹੈ ਕਿ ਸ਼ਿਕਾਇਤ ਤੱਕ ਜਾਂਦੀ ਆ, ਕੋਈ ਸੁਣਵਾਈ ਨਹੀਂ ਹੁੰਦੀ। ਜਿਹੜਾ ਸਾਧ ਆ ਉਹਨੂੰ ਵੀ ਇਹ ਬੀਬੀ ਕਹਿੰਦੀ ਆ ਕਿ ਬਈ ਮੇਰਾ ਨਿਆਂ ਕਰ। ਉਹ ਕਹਿੰਦਾ ਕਿ ਤੁਹਾਡੀ ਦੋਨਾਂ ਦੀ ਗੰਦਗੀ ਜਾ ਕੇ ਨਿਬੇੜੋ। ਜੀ ਹੁਣ ਉਹ ਪੁਲਿਸ ਕੋਲ ਵੀ ਜਾਂਦੀ ਆ, ਨਹੀਂ ਸੁਣਵਾਈ ਹੁੰਦੀ। ਫਿਰ ਕੁਝ ਨਿਹੰਗ ਸਿੰਘ ਵਿੱਚ ਪੈਂਦੇ ਆ, ਮਾਮਲਾ ਮੀਡੀਆ ਤੱਕ ਪੁੱਜਦਾ। ਦੇਖੋ ਉਸ ਬੀਬੀ ਨੇ ਕੁਝ ਵੀਡੀਓ ਵਾਇਰਲ ਕੀਤੀਆਂ ਜਿਹਦੇ ਵਿੱਚ ਅੱਛਾ ਇਹ ਤੇ ਸਾਫ਼ ਆ ਕਿ ਮਾਮਲਾ ਸਹਿਮਤੀ ਦਾ ਸਾਲਾਂ ਬੱਧੀ ਚੱਲਿਆ ਵਾ। ਠੀਕ ਹੈ ਨਾ ਜੀ ਗੁਰਪ੍ਰੀਤ, ਮਾਮਲਾ ਸਹਿਮਤੀ ਦਾ ਸਾਲਾਂ ਬੱਧੀ ਚੱਲਿਆ ਵਾ। ਤੇ ਹੁਣ ਇਸ ਮਾਮਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਚਲੋ ਕੋਰਟ ਕਚਹਿਰੀ ਪੁਲਿਸ ਕੀ ਨਿਰਣਾ ਕਰਦੀ ਆ ਬਾਅਦ ਦੀ ਗੱਲ ਆ, ਪਰ ਉਸ ਬੀਬੀ ਨੇ ਜੋ ਵੀਡੀਓਜ਼ ਵਾਇਰਲ ਕੀਤੀਆਂ, ਅੱਧ ਨੰਗਾ ਸ਼ਰਾਬ ਪੀ ਰਿਹਾ, ਮਤਲਬ ਕਿ ਧਾਰਮਿਕ ਪੱਖੋਂ ਸਮਾਜਿਕ ਪੱਖੋਂ ਮਰਿਆਦਾ ਪੱਖੋਂ ਉਹ ਬੰਦਾ ਸਾਰੇ ਪਾਸੇ ਉਣਾ ਨਜ਼ਰ ਆ ਰਿਹਾ। ਤੇ ਜੇ ਸਾਧ ਨੂੰ ਪਤਾ ਲੱਗ ਗਿਆ, ਕਿਉਂਕਿ ਸਾਧ ਤੇ ਇਹੋ ਜਿਹੇ ਕੰਮ 'ਚ ਖੂੰਡਾ ਬੜਾ ਫੇਰਦੇ ਜੇ ਗੁਰਪ੍ਰੀਤ, ਮੈਂ ਤੇ ਰਿਹਾ ਨਾ ਇਹਨਾਂ ਦੇ ਨਾਲ ਚੰਨੀ ਵਾਂਗੂ, ਮੈਂ ਕੋਈ ਕੰਮ ਨਹੀਂ ਜੇ ਛੱਡਿਆ। ਤੇ ਗੱਲ ਆ ਅੱਜ ਮੈਂ ਪੋਸਟ ਵੀ ਪਾਈ ਸੀ ਤੇ ਮੈਨੂੰ ਬੜੇ ਮੈਸੇਜ ਆਏ, ਕਹਿੰਦੇ ਯਾਰ ਤੂੰ ਬੱਸ ਤੇ ਟਿਕਟਾਂ ਵੀ ਕੱਟਦਾ ਰਿਹਾ। ਮੈਂ ਕਿਹਾ ਯਾਰ ਕੋਈ ਕੰਮ ਨਹੀਂ ਛੱਡਿਆ ਅਸੀਂ ਵੀ। ਹੁਣ ਇਹ ਗੱਲ ਵੱਖਰੀ ਹੈ, ਸਿਆਸਤ ਨਹੀਂ ਕਰ ਸਕੇ। ਤਾਂ ਖੈਰ ਗੱਲ ਇਹ ਆ ਕਿ ਸਾਧ ਖੂੰਡਾ ਬੜਾ ਫੇਰਦੇ ਨੇ ਗੁਰਪ੍ਰੀਤ, ਤੇ ਇਹਨੂੰ ਤੇ ਫਿਰ ਖੂੰਡਾ ਪਾਉਣਾ ਚਾਹੀਦਾ ਸੀ, ਖੂੰਡਾ ਵਾਹ ਕੇ ਇਹਨੂੰ ਭਜਾ ਦਿੰਦੇ ਘੱਟੋ ਘੱਟ। ਠੀਕ ਹੈ ਨਾ, ਚਲੋ ਡੇਰਾ ਜਾਂ ਡੇਰੇ ਦਾ ਕੋਈ ਸਾਧ ਜਾਂ ਬਾਬਾ ਇਨਵੋਲਵ ਨਹੀਂ ਹੈ ਕਿਸੇ ਗੱਲ 'ਚ, ਪਰੰਤੂ ਉਹਦੇ ਕੋਲ ਸ਼ਿਕਾਇਤ ਆਈ, ਉਹਨੇ ਨਿਬੇੜੀ ਕਿਉਂ ਨਹੀਂ? ਨੰਬਰ 1। ਨੰਬਰ 2, ਜੇ ਪਤਾ ਲੱਗਿਆ ਤਾਂ ਉਹਨੂੰ ਉੱਥੋਂ ਭਜਾਵੇ ਤਾਂ ਸਹੀ। ਤਾਂ ਇੱਕ ਵਾਰੀ ਫੇਰ ਇਹ ਸਵਾਲ ਖੜਾ ਹੋ ਗਿਆ ਕਿ ਭਾਈ ਠੀਕ ਆ,
ਮਾਮਲਾ ਤੇ ਆਪਾਂ ਨੂੰ ਪਤਾ ਸਹਿਮਤੀ ਦਾ ਹੈ, ਇੰਨਾ ਸਾਲਾਂ ਬੱਦੀ ਤੱਕ ਰਿਲੇਸ਼ਨ 'ਚ ਰਹਿਣਾ ਤੇ ਉਸ ਤੋਂ ਬਾਅਦ ਇਹ ਗੱਲਾਂ ਕਹਿਣਾ, ਸਵਾਲ ਕਈ ਉੱਠਦੇ ਨੇ। ਪਰੰਤੂ ਇਹ ਸਾਫ਼ ਆ ਕਿ ਆਪਾਂ ਦੇਖਿਆ ਧਾਮ ਤਲਵੰਡੀ ਖੁਰਦ ਵਾਲੀ ਵੀਡੀਓ ਵਾਇਰਲ ਹੋ ਗਈ, ਉਹ ਜਿਹੜਾ ਚਰਨ ਘਾਟ ਵਾਲਾ ਸੀਗਾ ਬਲਜਿੰਦਰ ਸਿੰਘ, ਉਹ ਫਸ ਗਿਆ। ਵੀ ਇੱਥੇ ਇਤਿਹਾਸ ਹੈ, IITN ਬਾਬਾ ਫਸਿਆ ਪਿਆ। ਤੁਸੀਂ ਵੇਖੋ ਕਿਵੇਂ ਵਿਗਿਆਨਕ ਤਰਕ ਦਿੰਦਾ ਸੀ ਤੇ ਅਖੀਰ ਕਿਹੋ ਜਿਹਾ ਨਿਕਲਿਆ। ਤਾਂ ਮੇਰਾ ਤਾਂ ਇਹੋ ਮੰਨਣਾ, ਮੇਰਾ ਤੇ ਇਹੋ ਮੱਤ ਆ ਕਿ ਦੇਖੋ ਬੱਚਾ ਕਾਹਦਾ ਜਿਹੜਾ ਸ਼ਰਾਰਤੀ ਨਹੀਂ ਹੈ। ਕੀ ਸ਼ਰਾਰਤਾਂ ਦਾ ਹਸਪਤਾਲ ਬਣ ਗਿਆ ਕੋਈ ਡੇਰਾ, ਧਾਰਮਿਕ ਡੇਰਾ ਕਿ ਜਿੱਥੇ ਸ਼ਰਾਰਤਾਂ ਦਾ ਇਲਾਜ ਹੁੰਦਾ ਹੈ? ਸੋ ਜੀ ਬੱਚੇ ਨਟਖਟ ਹੁੰਦੇ ਆ। ਉਹ ਏਦਾਂ ਮੇਰੇ ਖਿਆਲ ਦੇ ਨਾਲ ਹਰੇਕ ਬੱਚੇ ਨੂੰ ਫਿਰ ਆਪਾਂ ਜੇ ਏਦਾਂ ਤੋੜ ਦਈਏ ਅੱਖਾਂ ਬੰਨ ਕੇ ਤੇ ਸਿੱਟੇ ਇਹੋ ਜਿਹੇ ਨਿਕਲ ਸਕਦੇ ਆ ਜੀ। ਬਚਣਾ ਚਾਹੀਦਾ। ਮੈਂ ਤੇ ਉਹ ਕਹੂੰਗਾ ਆਸਥਾ ਆਪਣੀ ਜਗ੍ਹਾ ਹੈ, ਠੀਕ ਹੈ, ਜਾਣਾ ਆਉਣਾ ਇੱਕ ਵੱਖਰਾ ਵਿਸ਼ਾ ਹੈ। ਜਿਹੜਾ ਉੱਥੇ ਜਾ ਕੇ ਤੇ ਟਿਕਾਣਾ ਬਣਾ ਲੈਣਾ, ਅੰਨਾ ਯਕੀਨ ਕਰ ਲੈਣਾ ਇਹਨਾਂ ਤੇ, ਉਹ ਕਿਤੇ ਨਾ ਕਿਤੇ ਖਤਾ ਖਾਣ ਵਾਲੀ ਗੱਲ ਹੈ ਜੀ। ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਗੱਲ ਵਿਕਰਮ ਮਜੀਠੀਆ ਵਾਲੇ ਮਾਮਲੇ ਦੀ ਕਰਦੇ ਹਾਂ। ਆਖਰਕਾਰ ਕੱਲ ਕੋਰਟ ਨੇ ਕਿਹਾ ਸੀ ਤੇ ਮਜੀਠੀਆ ਵਾਲੀ FIR ਜਨਤਕ ਹੋ ਗਈ ਹੈ, ਸਰਕਾਰ ਨੇ ਜਨਤਕ ਕਰਤੀ ਹੈ। ਇਹ ਲਕੋਈਆਂ ਬੜੀਆਂ ਜਾਂਦੀਆਂ ਨੇ ਜੀ ਚੀਜ਼ਾਂ। ਆਪਾਂ ਰਤਨ ਵਾਲੇ ਮਾਮਲੇ 'ਚ ਵੀ ਵੇਖਦੇ ਹਾਂ, ਜਦੋਂ ਵੀ ਵਕੀਲ ਜਾਂਦੇ ਨੇ, ਜਿਹੜੇ ਥਾਣੇ ਤੋਂ ਪੁਲਿਸ ਆਈ ਹੁੰਦੀ ਹੈ, ਉੱਥੇ ਜਾ ਕੇ ਮੁੜ ਕੇ ਸਹਿਯੋਗ ਨਹੀਂ ਕਰਦੇ, ਕੁਝ ਦੱਸਦੇ ਨਹੀਂ ਵੀ ਭਾਈ ਮਾਮਲਾ ਹੈਗਾ ਕੀ ਹੈ। ਇਹ ਚੱਲੀ ਕੀ ਜਾਂਦਾ ਹੈ? ਗੁਰਪ੍ਰੀਤ ਸਿੰਘ, ਬਿਲਕੁਲ ਵਾਜਬ ਹੈ ਗੱਲ ਤੁਹਾਡੀ ਕਿ ਜੇ ਮੰਨ ਲਓ ਕੋਈ ਐਸਾ ਮਾਮਲਾ ਹੈ ਸੈਂਸਿਟਿਵ, ਦੇਸ਼ ਦੀ ਸਿਕਿਉਰਿਟੀ ਨਾਲ ਜੁੜਿਆ ਜਾਂ ਕਿਸੇ ਵਿਕਟਮ ਦੀ ਪ੍ਰਾਈਵੇਸੀ ਨਾਲ ਜੁੜਿਆ, ਤਾਂ FIR ਹਿਡਨ ਕਰਨ 'ਚ ਕੋਈ ਦਿੱਕਤ ਨਹੀਂ ਹੈ। ਜਿਹੜਾ ਮਾਮਲਾ ਕਿਸੇ ਪਬਲਿਕ ਫਿਗਰ ਦੇ ਨਾਲ ਜੁੜਿਆ ਹੈ, ਜਿਹੜਾ ਮਾਮਲਾ ਕਿਸੇ ਮਤਲਬ ਕਿ ਕਹਿ ਲਓ ਕਿ ਇੱਕ ਜਨਤਕ ਚਿਹਰੇ ਦੇ ਨਾਲ ਜੁੜਿਆ ਹੈ ਜਾਂ ਪੱਤਰਕਾਰ ਨਾਲ ਜੁੜਿਆ ਹੈ, ਉਹਦਾ ਮਾਮਲਾ ਲੁਕਾਉਣ ਦਾ ਤੇ ਕੋਈ ਤੁੱਕ ਹੀ ਨਹੀਂ ਬਣਦਾ ਨਾ ਸਰ। ਉਹਦਾ ਕੀ ਤੁੱਕ ਬਣਦਾ? ਨਾਲੇ ਕੋਈ ਮਾਮਲਾ ਸੰਵੇਦਨਸ਼ੀਲ ਨਹੀਂ ਹੈ। ਤਾਂ ਇੱਕ ਜਨਤਾ ਦਾ ਨੁਮਾਇੰਦਾ ਜੇ ਸ਼ਿਕਾਇਤ ਕਰਦਾ ਹੈ ਤੇ ਇੱਕ ਪਬਲਿਕ ਫਿਗਰ ਤੇ ਸ਼ਿਕਾਇਤ ਹੁੰਦੀ ਹੈ, ਤਾਂ ਫਿਰ ਉਹਦੇ 'ਚ ਰਹਿ ਕੀ ਗਿਆ ਮੈਨੂੰ ਦੱਸੋ? ਉਹਦੇ 'ਚ ਲੁਕਾਉਣ ਵਾਲੀ ਕੋਈ ਗੱਲ ਨਹੀਂ ਹੈ। ਪਰ ਅੱਜ ਤੁਹਾਨੂੰ ਇੱਕ ਹੋਰ ਖਬਰ ਦਿੰਦਾ ਮੈਂ ਪਹਿਲਾਂ ਇਸ ਤੋਂ, ਕਿ ਤੁਹਾਨੂੰ ਯਾਦ ਹੋਣਾ 26 ਮਈ ਨੂੰ ਗਿੱਦੜਬਾਹਾ 'ਚ ਇੱਕ ਝੜਪ ਹੋਈ ਸੀ। ਸਾਰਿਆਂ ਨੇ ਦੇਖਿਆ ਕਿ ਕਿਵੇਂ ਅਕਾਲੀਆਂ ਨੂੰ ਉੱਥੇ ਕੁੱਟਿਆ ਗਿਆ, ਬਾਹਰ ਕੱਢ ਕੇ। ਹਾਲਾਂਕਿ ਅੰਦਰ ਬਹਿਸ ਮੁਬੈਸਾ ਹੋਇਆ ਸੀਗਾ, ਡਿੰਪੀ ਦੇ ਸਮਰਥਕਾਂ ਨੇ ਕੁੱਟਿਆ ਦੱਬ ਕੇ, ਤੇ ਅੱਜ ਉਹਨਾਂ ਦੇ ਅਕਾਲੀਆਂ ਦੇ ਫੇਰ ਪਰਚਾ ਹੋ ਗਿਆ। ਦੇਖੋ ਧੱਕਾ ਤੇ ਧੱਕਾ ਹੈ ਨਾ, ਬਿਲਕੁਲ ਧੱਕਾ ਤਾਂ ਧੱਕਾ। ਉਹ ਸਾਰੇ ਜਹਾਨ ਨੇ ਵੇਖਿਆ। ਤੁਹਾਡਾ ਮਿੱਤਰ ਹੈ ਰਣਜੀਤ ਗਿੱਲ, ਮੇਰੇ ਏਰੀਏ ਦਾ, ਤੇ ਤੁਸੀਂ ਉਹਦੇ ਤੋਂ ਪੁੱਛਣਾ, ਉਹ ਵਿੱਚ ਸੀ ਕਿ ਕੀ ਐਸਾ ਕੁਝ ਵਾਪਰਿਆ। ਪ੍ਰਤੱਖਦਰਸ਼ੀ ਕਿੰਨੇ ਸੀ, ਪਰ ਅੱਜ ਪਰਚਾ ਉਹਨਾਂ ਤੇ ਵੀ ਕੱਟਤਾ ਅਕਾਲੀਆਂ ਤੇ। ਇੱਕ ਤੇ ਸੁਖਬੀਰ ਸਿੰਘ ਬਾਦਲ ਦਾ OSD ਰਿਹਾ, ਗੁਰਵਿੰਦਰ ਬਣਾਲੀ ਵਾਲਾ। ਮਤਲਬ ਕਿ ਇਸ ਤਰ੍ਹਾਂ ਦੀ ਹਾਲਤ ਬਣ ਗਈ ਆ ਗੁਰਪ੍ਰੀਤ, ਕੇ ਸਮਝੋ ਬਾਹਰ ਆ। ਹੁਣ ਤੁਸੀਂ ਦੇਖਿਆ ਜੋਬਨਪ੍ਰੀਤ ਵਾਲੀ ਕੱਲ ਰਿਹਾਈ ਹੋ ਗਈ, ਉਹਦਾ ਪਰਚਾ ਡਿਸਮਿਸ ਹੋ ਗਿਆ। ਹੁਣ ਏਦਾਂ ਹੀ ਜਿਹੜਾ ਮਜੀਠੀਏ ਦਾ ਮਸਲਾ ਹੈ, ਮਜੀਠੀਏ ਦੇ ਮਸਲੇ 'ਚ ਇਹਨਾਂ ਨੇ ਕੀ ਕੀਤਾ? ਮੈਂ ਅੱਗੇ ਕਿਹਾ ਕਿ ਮਜੀਠੀਆ ਨੇ ਗਲਤੀ ਕਰ ਲਈ। ਮਜੀਠੀਆ ਨੇ ਗਲਤੀ ਇਉਂ ਕੀਤੀ ਕਿ ਉਹ ਥਾਣੇ ਵੜਿਆ। ਥਾਣੇ ਤੁਸੀਂ ਵੜ ਕੇ ਕੋਈ ਮਾੜੀ ਮੋਟੀ ਵੀ ਹਰਕਤ ਕੀਤੀ ਤਾਂ ਤੁਸੀਂ ਗਏ ਗੁਰਪ੍ਰੀਤ। ਇਹ ਪੁਲਿਸ ਹੀ ਆ ਕਿ ਜੇ ਤੁਹਾਨੂੰ ਬਖਸ਼ ਦੇਵੇ ਤਾਂ ਬਖਸ਼ ਦੇਵੇ, ਜਾਂ ਤੁਸੀਂ ਪਾਵਰਫੁਲ ਹੋ ਬਖਸ਼ੇ ਜਾਓ ਤਾਂ ਬਖਸ਼ੇ ਜਾਓ। ਹੁਣ ਇਹਨਾਂ ਨੇ ਜਾ ਕੇ ਜੋ ਕੀਤਾ, ਉਹਦੇ 'ਚ ਉਹਨਾਂ ਨੇ 11 ਧਾਰਾ ਲਾਈਆਂ ਨੇ ਕਿ ਡਿਊਟੀ 'ਚ ਵਿਘਨ ਪਾਉਣ ਦਾ, ਅਫਸਰ ਨਾਲ ਬਦਸਲੂਕੀ ਦਾ, ਇੱਥੋਂ ਤੱਕ ਕਿ ਆਰਮਜ਼ ਐਕਟ ਲਾ ਦਿੱਤਾ ਹੈ। ਆਰਮਜ਼ ਐਕਟ ਦੇਖੋ ਕਿਹੜਾ ਟੈਂਕ ਲੈ ਕੇ ਗਏ ਸਾਨੂੰ, ਇਹ ਤਾਂ ਸਾਰਿਆਂ ਨੂੰ ਪਤਾ ਹੈ। ਹੁਣ ਬੜਾ ਇੰਟਰਸਟਿੰਗ ਮਾਮਲਾ ਬਣ ਗਿਆ ਕਿ ਉਹਦੇ ਵਿੱਚ ਜੋਧ ਸਿੰਘ ਸਮਰਾ ਨੂੰ ਵੀ ਰੱਖ ਲਿਆ, ਜਿਹੜਾ ਕਿ ਮਜੀਠੀਆ ਦਾ ਰਾਈਟ ਹੈਂਡ ਆ। ਮਜੀਠੀਆ ਦਾ ਜੇ ਕੋਈ ਹਮਸਾਇਆ ਹੈ, ਜਿਹਦੇ ਬਾਰੇ ਮੈਂ ਪਹਿਲੀ ਵਾਰੀ ਨਸ਼ਰ ਕੀਤਾ ਸੀਗਾ ਅੱਜ ਤੋਂ ਕੁਝ ਮਹੀਨੇ ਪਹਿਲਾਂ, ਤੇ ਖੁਦ ਉਹ ਵੀ ਹੈਰਾਨ ਰਹਿ ਗਏ ਸੀ ਕਾਲੀ ਕਿ ਯਾਰ ਤੂੰ ਇਹ ਚੀਜ਼ ਕਿੱਥੋਂ ਲੱਭ ਕੇ ਲਿਆਂਦੀ। ਤਾਂ ਮੈਂ ਕਿਹਾ ਸੀਗਾ ਹਮਰਾਜ ਹਮਸਾਇਆ ਜੋਧ ਸਿੰਘ ਸਮਰਾ ਹੈ ਵਿਕਰਮ ਸਿੰਘ ਮਜੀਠੀਆ ਦਾ। ਤਾਂ ਗੱਲ ਇਹ ਆ ਕਿ ਉਹਦੇ ਤੇ ਵੀ ਪਰਚਾ ਦਰਜ ਕਰ ਦਿੱਤਾ ਗਿਆ ਹੈ। ਦੇਖਣਾ ਹੀ ਹੋਏਗਾ ਕਿ ਜੋਬਨਪ੍ਰੀਤ ਜਿਸ ਗ੍ਰਿਫਤਾਰੀ ਤੋਂ ਇਹ ਵਿਵਾਦ ਸ਼ੁਰੂ ਹੁੰਦਾ ਹੈ, ਉਸ ਗ੍ਰਿਫਤਾਰੀ ਤੋਂ ਇੱਥੋਂ ਤੱਕ ਜਿਹੜਾ ਮਾਮਲਾ ਆਇਆ, ਕਿ ਇਹ ਪਰਚਾ ਟਿਕੇਗਾ ਕਿ ਜਾਂ ਡਿੱਗੇਗਾ, ਇਹ ਇੰਟਰਸਟਿੰਗ ਹੈ ਹੁਣ, ਕਿਉਂਕਿ ਇਹਦੇ ਤੇ ਕੋਰਟ ਕੀ ਫੈਸਲਾ ਲੈਂਦਾ ਦਿਲਚਸਪ ਹੈ। ਤਾਂ ਵਿਕਰਮ ਮਜੀਠੀਆ ਦੀ FIR ਜਿਹੜੀ ਆ ਉਹ ਤੇ ਜਨਤਕ ਹੋ ਗਈ ਆ ਗੁਰਪ੍ਰੀਤ। ਕਿਉਂ ਲੁਕਾਈ ਗਈ? ਇਹਦੇ 'ਚ ਕੋਈ ਤੁਸੀਂ ਦੇਖੋ, ਮੈਂ ਜਿਹੜੀਆਂ ਗੱਲਾਂ ਤੁਹਾਨੂੰ ਦੱਸੀਆਂ 11 ਧਾਰਾ ਨੇ, ਕਨਕਲੂਡ ਉਹਨੂੰ ਏਦਾਂ ਕਰ ਲਓ ਕਿ ਡਿਊਟੀ 'ਚ ਵਿਘਨ ਪਾਉਣਾ ਜਾਂ ਦਸਤਾਵੇਜ਼ਾਂ ਨੂੰ ਪਾੜਨਾ, ਠੀਕ ਹੈ, ਸਰਕਾਰੀ ਪ੍ਰਾਪਰਟੀ 'ਚ ਇਕੱਠ ਕਰਕੇ ਹਜ਼ੂਮ ਲਿਜਾ ਕੇ ਹੁੜਦੰਗ ਕਰਨਾ ਵਗੈਰਾ ਵਗੈਰਾ। ਪਰ ਤੁਸੀਂ ਮੈਨੂੰ ਦੱਸੋ ਇੱਕ ਗੱਲ ਇਮਾਨਦਾਰੀ ਨਾਲ ਦੱਸਣਾ ਜੀ, ਕਿ ਇਹਦੇ 'ਚ ਲੁਕਾਉਣ ਵਾਲਾ ਕੀ ਆ? ਤੁਸੀਂ FIR ਕੱਢ ਦਿੱਤੀ, ਪਰਚਾ ਕੱਢ ਦਿੱਤਾ, ਇਹਦੇ 'ਚ ਹਿਡਨ ਕਰਨ ਵਾਲਾ ਕੁਝ ਵੀ ਨਹੀਂ ਹੈ।
ਨਾ ਦੇਸ਼ ਦੀ ਸਿਕਿਉਰਿਟੀ ਨਾਲ ਜੁੜਿਆ, ਨਾ ਕਿਸੇ ਵਿਕਟਮ ਦੀ ਪ੍ਰਾਈਵੇਸੀ ਨਾਲ ਜੁੜਿਆ। ਤਾਂ ਅਸਲ ਦੇ ਵਿੱਚ ਇਹੋ ਗੱਲ ਹੈ ਕਿ ਪਰਚਾ ਕੱਟ ਕੇ ਇਹ ਖੱਜਲ ਕੀਤਾ ਜਾਂਦਾ ਹੈ ਕਿ ਜ਼ਿਆਦਾਤਰ ਮਾਮਲਿਆਂ 'ਚ ਕਿ ਕੋਈ ਉੱਤੇ ਚਾਰਾਜੋਈ ਨਾ ਕਰ ਸਕੇ। ਤੁਸੀਂ ਅੱਜ ਗਿੱਦੜਵਾਹੇ ਵਾਲੇ ਪਰਚੇ ਦੀ ਵੀ ਮੇਰੀ ਪਸ਼ੀਨ ਕੋਈ ਸੁਣ ਲੈ ਨਾ, ਇਹ ਪਰਚਾ ਵੀ ਇਹਨਾਂ ਦਾ ਡਿੱਗ ਪਾਏਗਾ, ਕਿਉਂਕਿ ਐਵੀਡੈਂਸ ਹੀ ਹੈ ਨਹੀਂ, ਐਵੀਡੈਂਸ ਹੀ ਹੈ ਨਹੀਂ। ਕਿਉਂਕਿ ਜਿਸ ਮੇਰੇ ਖਿਆਲ ਦੇ ਨਾਲ PSO ਦੇ ਬਿਆਨ ਤੇ ਪਰਚਾ ਦਰਜ ਹੋਇਆ, ਉਹਦੇ ਤੇ ਤਾਂ ਆਪਦੇ ਤੇ ਦੋਸ਼ ਲੱਗਦੇ ਆ, ਉਹਦੇ ਤੇ ਤਾਂ ਆਪਦੇ ਤੇ ਦੋਸ਼ ਲੱਗਦੇ ਨੇ ਸਰ। ਤੇ ਇਹ ਹੁਣ ਵੇਖਣ ਵਾਲੀ ਗੱਲ ਹੋਏਗੀ ਅੱਗੇ ਕੀ ਹੁੰਦਾ। ਕਾਨੂੰਨੀ ਲੜਾਈ ਦਾ ਮੁੱਢ ਜਿਹੜਾ ਹੈ ਉਹ ਵੱਜ ਗਿਆ ਤੇ ਇਹ ਕਿੱਥੋਂ ਤੱਕ ਚੱਲਦੀ ਆ ਦੇਖਦੇ ਆ। ਉਧਰ ਜਿਸ ਤਰ੍ਹਾਂ ਗੁਰਬੰਸ ਬੈਂਸ ਨੂੰ ਇਹਨਾਂ ਨੇ ਲਾ ਦਿੱਤਾ ਲਿਆ ਕਿ ਇੱਥੇ SSP ਫਰੀਦਕੋਟ SP ਹੁੰਦੇ ਆ, ਉਹਨਾਂ ਨੂੰ SSP ਦਾ ਚਾਰਜ ਦੇ ਦੇਣਾ। ਤੇ ਉਹਦੇ ਚ ਮੈਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਦਾ ਨਾ ਮੱਕੂ ਠੱਪਦੇ ਆਉਣ ਵਾਲੇ ਦਿਨਾਂ ਚ। ਜੀ ਬਿਲਕੁਲ, ਵੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਬਣਦਾ ਕੀ ਹੈ, ਕਿਉਂਕਿ ਮਾਹੌਲ ਦਿਨੋਂ ਦਿਨ ਤੱਤਾ ਹੀ ਹੁੰਦਾ ਜਾਂਦਾ ਹੈ। ਇੱਧਰ ਤਾਂ ਜਿਹੜੇ ਛੱਡ ਕੇ ਪਾਰਟੀਆਂ ਗਏ ਹੋਏ ਨੇ, ਉਹਨਾਂ ਦੇ ਦਿਲ ਅੱਜ ਕੱਲ੍ਹ ਨਰਮ ਹੋਏ ਨੇ। ਖਬਰਾਂ ਆ ਰਹੀਆਂ ਨੇ, ਪਰ ਹਰਿਆਣੇ ਤੋਂ ਛਣ ਆ ਰਹੀਆਂ ਨੇ। ਗੱਲ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਕਰ ਰਹੇ ਹਾਂ, ਪਾਇਓ ਜ਼ਰਾ ਚਾਨਣਾ। ਕਹਿੰਦੇ ਟੱਚ ਹੋ ਰਿਹਾ। ਅੱਛਾ ਜੀ, ਟੱਚ ਮੀ ਜ਼ਰਾ ਕਿਸਮੀ ਉਹ ਗਾਣਾ ਵੀ ਹੈਗਾ ਸੀਗਾ ਨਾ, ਟੱਚ ਮੀ। ਤਾਂ ਗੱਲ ਇਹ ਆ ਕਿ ਹੁੱਡਾ ਸਾਹਿਬ ਕਹਿ ਰਹੇ ਨੇ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਉਹ ਸਾਡੇ ਇਨ ਟੱਚ ਨੇ, ਮਤਲਬ ਕਿ ਸਾਡੇ ਟੱਚ ਦੇ ਵਿੱਚ ਆ। ਤੇ ਕਿਆਫੇ ਤੇ ਤੁਹਾਨੂੰ ਪਤਾ ਹੀ ਆ ਅਮਰਿੰਦਰ ਸਿੰਘ ਦੀ ਜਿਹੜੀ ਸਟੇਟਮੈਂਟ ਆਈ ਪਿਛਲੇ ਦਿਨੀ, ਉਹਦੇ ਤੋਂ ਲੱਗ ਰਹੇ ਆ ਤੁਹਾਡੇ ਵਰਗੇ ਵਿਸ਼ਲੇਸ਼ਕ ਲੋਕ, ਪੱਤਰਕਾਰ ਲੋਕ ਜਾਂ ਸਿਆਸਤ ਦੇ ਵਿੱਚ ਰੁਚੀਆਂ ਰੱਖਣ ਵਾਲੇ ਸਿਆਣੇ ਲੋਕ, ਉਹ ਅੰਦਾਜ਼ਾ ਲਾ ਰਹੇ ਨੇ ਕਿ ਸ਼ਾਇਦ ਉਹ ਜਿਵੇਂ ਗਾਣਾ ਸੀ ਨਾ ਚਮਕੀਲੇ ਦੇ ਗਾਣੇ 'ਚ ਫੀਮੇਲ ਸਿੰਗਰ ਕਹਿੰਦੀ ਹੈ ਮੇਰਾ ਚਿੱਤ ਨਹੀਂ ਲੱਗਣਾ ਨਹੀਂ ਕੁੜੀ ਉਹ ਘਰ ਸਹੁਰਿਆਂ ਦੇ, ਵੀ ਸ਼ਾਇਦ ਉਹ ਕਹਿ ਰਹੇ ਨੇ ਕਿ ਮੇਰਾ ਚਿੱਤ ਨਹੀਂ ਲੱਗ ਰਿਹਾ ਭਾਜਪਾ ਦੇ ਘਰ। ਅੰਤ ਦੇ ਵਿੱਚ ਹੁਣ ਦੇਖੋ ਗੱਲ ਇਹ ਆ ਕਿ ਅੱਜ ਹੁੱਡਾ ਸਾਹਿਬ ਨੇ ਕਹਿ ਦਿੱਤਾ, ਫਿਰ ਸੁਖੀ ਰੰਧਾਵਾ ਜੀ ਕਹਿ ਰਹੇ ਨੇ ਕਿ ਬਈ ਇਹ ਤੇ ਬੜੇ ਦਰਿਆ ਦਿਲ ਬੰਦੇ ਨੇ, ਖੁੱਲ੍ਹ ਦਿਲੀ ਨਾਲ ਰਾਜਨੀਤੀ ਕਰਦੇ ਆ, ਕੋਈ ਦਿਲ ਦੇ ਵਿੱਚ ਗੱਲ ਆਉਣ ਪਾਉਣ ਨਹੀਂ ਰੱਖਦੇ। ਪਰ ਗੁਰਪ੍ਰੀਤ, ਜੋ ਮੇਰੇ ਕੋਲ ਜਾਣਕਾਰੀ ਹੈ, ਜੋ ਮੈਂ ਅਮਰਿੰਦਰ ਸਿੰਘ ਹੋਰਾਂ ਦੀ ਟੀਮ ਦੇ ਇੱਕ ਖਾਸ ਬੰਦੇ ਨਾਲ ਗੱਲ ਕਰਕੇ ਜਾਣੀ ਹੈ, ਉਹ ਕਹਿੰਦੇ ਕਿ ਦੇਖੋ ਠੀਕ ਆ ਉਹ ਸਟੇਟਮੈਂਟ ਆਈ, ਪਰ ਉਸ ਸਟੇਟਮੈਂਟ ਤੋਂ ਬਾਅਦ ਕੁਝ ਚੀਜ਼ਾਂ ਕਰੈਕਟ ਹੋਈਆਂ। ਮਤਲਬ ਕਿ ਅਮਰਿੰਦਰ ਸਿੰਘ ਨੂੰ ਦੱਸਿਆ ਗਿਆ ਉਹਨਾਂ ਦੀ ਫੈਮਿਲੀ ਬਣੀਓ ਕਿ ਜਦ ਤੁਸੀਂ ਸਿਹਤਯਾਬ ਨਹੀਂ ਸੋ, ਤੁਸੀਂ ਬਿਮਾਰ ਚੱਲ ਰਹੇ ਸੋ, ਤਾਂ ਉਸ ਵੇਲੇ ਕੀ ਹੋਇਆ ਕਿ ਵੀ ਪਤਾ ਲੈਣ ਉਹ ਆਏ ਸਨ, ਪਤਾ ਲੈਣ ਆਏ। ਤੇ ਉਹਦੇ ਵਿੱਚ ਉਹ ਨਹੀਂ ਪਤਾ ਲੈਣ ਨਹੀਂ, ਮਤਲਬ ਕਿ ਫੋਨ ਤੇ ਉਹਨਾਂ ਨੇ ਪਤਾ ਕੀਤਾ। ਪਤਾ ਕਰਨ ਤੋਂ ਬਾਅਦ ਉਹ ਕਹਿੰਦੇ ਵੀ ਉਹਨਾਂ ਨੇ ਨਿਰੰਤਰ ਫੇਰ ਰਾਬਤਾ ਰੱਖਿਆ ਤੁਹਾਡੇ ਨਾਲ। ਤੇ ਉਹ ਕਹਿੰਦੇ ਜੀ ਹੁਣ ਗਿਲਾ ਸ਼ਿਕਵਾ ਜਿਹੜਾ ਹੈ ਉਹ ਦੂਰ ਹੋ ਗਿਆ, ਕਿਉਂਕਿ ਉਹਨਾਂ ਨੇ ਪਤਾ ਲੈ ਲਿਆ। ਤਾਂ ਮਤਲਬ ਕਿ ਉਸ ਤੋਂ ਬਾਅਦ ਤੇ ਕੋਈ ਕਹਿੰਦੇ ਸਟੇਟਮੈਂਟ ਨਹੀਂ ਆਈ। ਪਰ ਫਿਰ ਵੀ ਉਹਨਾਂ ਨੇ ਗੁੰਜਾਇਸ਼ ਇਹ ਵੀ ਰੱਖੀ ਆ ਕਿ ਇੱਕ ਅੱਧ ਦਿਨ ਤੱਕ ਤੁਹਾਨੂੰ ਸਾਫ਼ ਹੋ ਜਾਏਗਾ। ਇਹ ਵੀ ਬੜਾ ਇੱਕ ਸਸਪੈਂਸ ਵਾਲਾ ਵਿਸ਼ਾ ਹੈ। ਤੇ ਮਤਲਬ ਉਹਨਾਂ ਦਾ ਕਹਿਣਾ ਸੀਗਾ ਕਿ ਠੀਕ ਆ ਅਮਰਿੰਦਰ ਸਿੰਘ ਨੂੰ ਥੋੜੀ ਗਲਤਫਹਿਮੀ ਹੋ ਗਈ ਸੀ, ਮੈਂ ਬਿਮਾਰ ਸ਼ੁਮਾਰ ਰਿਹਾ, ਮੇਰਾ ਵੀ ਪਤਾ ਨਹੀਂ ਲਿਆ, ਮੇਰਾ ਭਰਾ ਤਾਂ ਚੱਲ ਵਸਿਆ ਯਾਰ, ਕਿਸੇ ਨੇ ਫੋਨ ਨਹੀਂ ਕੀਤਾ। ਉਹ ਇੱਕ ਇੰਟਰਵਿਊ 'ਚ ਆਪ ਵੀ ਦੱਸਦੇ ਆ ਕਿ ਮੇਰੇ ਕੋਲ ਕਾਂਗਰਸੀ ਫਰੈਂਡ ਆ ਜਾਂਦੇ ਆ, ਗੱਲਬਾਤ ਕਰਦੇ। ਉਹ ਤਾਂ ਮਤਲਬ ਸਾਫ਼ ਆ, ਕਿਉਂਕਿ ਉਹ ਬਿਲਕੁਲ ਮੈਂ ਸੁਖੀ ਰੰਧਾਵਾ ਦੀ ਗੱਲ ਨਾਲ ਸਹਿਮਤ ਹਾਂ ਕਿ ਇਹੋ ਜਿਹੇ ਲੀਡਰ ਜਿਹੜੇ ਹੁੰਦੇ ਨੇ ਨਾ, ਉਹ ਖੁੱਲ੍ਹ ਦਿਲ ਹੀ ਹੁੰਦੇ ਆ, ਬਹੁਤਾ ਪੜਦਾ ਪੁੜਦਾ ਨਹੀਂ ਰੱਖਦੇ। ਉਹ ਕਹਿੰਦੇ ਕਿ ਮੇਰੇ ਕੋਲ ਕਾਂਗਰਸੀ ਫਰੈਂਡ ਆ ਜਾਂਦੇ ਨੇ, ਮੈਂ ਗੱਲ ਕਰ ਲੈਣਾ। ਤਾਂ ਇਹਦਾ ਮਤਲਬ ਕਿ ਇਨ ਟੱਚ ਤਾਂ ਹੈਗੇ ਨੇ ਫਿਰ ਉਹ ਕਾਂਗਰਸੀਆਂ ਦੇ, ਕਿਉਂਕਿ ਉਹ ਕਾਂਗਰਸ ਦੇ ਵਿੱਚ 40 ਸਾਲ ਤੋਂ ਵਧੇਰੇ ਰਹੇ ਨੇ। ਗੁਰਪ੍ਰੀਤ, ਸਾਡੇ ਜੰਮਣ ਤੋਂ ਵੀ ਪਹਿਲਾਂ ਉਹ ਕਾਂਗਰਸੀ ਸੀ। ਅਸੀਂ ਹੁਣ ਬੁੜੇ ਹੋਣ ਵਾਲੇ ਹਾਂ, ਹੁਣ ਵੀ ਜੇ ਕਹੀਏ ਤਾਂ ਹੁਣ ਵੀ ਉਹ ਇੱਕ ਤਰ੍ਹਾਂ ਨਾਲ ਕਾਂਗਰਸੀ ਨੇ, ਪਿੱਛੇ ਜੀ ਉਹਨਾਂ ਨੇ ਪਾਰਟੀ ਛੱਡੀ ਆ। ਤਾਂ ਇਸ ਕਰਕੇ ਮੇਰਾ ਤਾਂ ਮੰਨਣਾ ਇਹੋ ਆ, ਇਨ ਟੱਚ ਇੱਕ ਸੱਚ ਹੈ। ਕਿਆਫਾ ਤੁਹਾਡੇ ਵਰਗੇ ਜਿਹੜੇ ਵਿਸ਼ਲੇਸ਼ਕ ਪੱਤਰਕਾਰ ਲਾ ਰਹੇ, ਉਹ ਵੀ ਆਪਣੀ ਥਾਂ ਸੱਚ ਆ। ਪਰ ਫਿਲਹਾਲ ਇਹ ਵੀ ਸੱਚ ਆ ਕਿ ਕੁਝ ਮਿਸ ਅੰਡਰਸਟੈਂਡਿੰਗ ਹੋਈ ਅਮਰਿੰਦਰ ਸਿੰਘ ਨੂੰ, ਜਿਹੜੀ ਕਿ ਕਰੈਕਸ਼ਨ ਦੇ ਰੂਪ ਦੇ ਵਿੱਚ ਹੁਣ ਪਰਿਵਾਰ ਨੇ ਉਹਨਾਂ ਨੂੰ ਦੱਸੀ ਵੀ ਆ ਕਿ ਤੁਹਾਡਾ ਜਦੋਂ ਹਾਲ ਚਾਲ ਉਹਨਾਂ ਨੇ ਜਾਣਿਆ ਤੁਸੀਂ ਬਿਮਾਰ ਸੀਗੇ, ਉਹ ਪਤਾ ਤਾਂ ਲਿਆ। ਤਾਂ ਹੁਣ ਵੈਸੇ ਤੁਸੀਂ ਦੇਖਿਆ ਹੋਣਾ ਹੈ ਕਿ ਜਦੋਂ ਇਹ UK ਦੇ ਵਿੱਚ ਸਨ ਇਲਾਜ ਕਰਵਾਉਣ ਵਾਸਤੇ ਗਏ ਸਨ, ਜਦੋਂ ਇਹ ਆਏ ਉਦੋਂ ਵੀ ਕੁਝ ਭਾਰਤੀ ਜਨਤਾ ਪਾਰਟੀ ਦੇ ਲੀਡਰ ਇਹਨਾਂ ਦੇ ਘਰੇ ਗਏ ਸੀਗੇ। ਤਾਂ ਫਿਲਹਾਲ ਦੇਖਣਾ ਹੋਏਗਾ ਕਿ ਕੀ ਆਖਰੀ ਨਿਰਣਾ ਰਹਿੰਦਾ ਹੈ। ਪਰ ਮੇਰੇ ਖਿਆਲ ਦੇ ਨਾਲ ਚਿੜੀਆਂ ਖੇਤ ਚੁਗ ਚੁੱਕੀਆਂ ਹੈ। ਬਿਲਕੁਲ ਕੈਪਟਨ ਅਮਰਿੰਦਰ ਸਿੰਘ ਮੰਨੇ ਪਰਮੰਨੇ ਚਿਹਰੇ ਆ,
ਪਰ ਉਹ ਗੱਲਾਂ ਹੁਣ ਹੈ ਨਹੀਂ ਆ, ਨਾ ਉਹ ਹਿੱਟ ਨੇ ਇਸ ਟਾਈਮ, ਨਾ ਉਹ ਫਿੱਟ ਨੇ। ਉਹ ਭਗਵੰਤ ਮਾਨ ਨਾਲ ਟੱਕਰ ਲੈ ਸਕਦੇ ਸੀ ਜੇ ਉਹ 17 ਤੋਂ ਪਹਿਲਾਂ ਵਾਲੇ ਹੁੰਦੇ ਗੁਰਪ੍ਰੀਤ, ਫਿਰ ਮੈਂ ਤੁਹਾਨੂੰ ਗਰੰਟੀ ਨਾਲ ਕਹਿ ਸਕਦਾ ਸੀਗਾ, ਕਿਉਂਕਿ 17 ਤੋਂ ਬਾਅਦ ਜਿਵੇਂ ਕੋਵਿਡ ਗਿਆ, ਕੋਵਿਡ ਤੋਂ ਬਾਅਦ ਏਦਾਂ ਹੀ ਆਪਾਂ ਦੇਖੀਏ ਤਾਂ ਅਮਰਿੰਦਰ ਸਿੰਘ ਦਾ ਜਲਵਾ ਚਲਾ ਜਾਂਦਾ। ਕੋਵਿਡ ਤੱਕ ਉਹਨਾਂ ਦਾ ਜਲਵਾ ਬਰਕਰਾਰ ਸੀ। ਜਿਵੇਂ ਕੋਵਿਡ ਦੇ ਵਿੱਚ ਉਹ ਲਗਾਤਾਰ ਕੁਝ ਮਹੀਨੇ ਆਰਾਮ ਫਰਮਾਉਂਦੇ ਰਹੇ, ਮਹਿਫਲਾਂ ਜੰਮਦੀਆਂ ਰਹੀਆਂ, ਸਾਰਾ ਕੁਝ ਉਹਨਾਂ ਦੇ ਹੱਥਾਂ 'ਚ ਉਦੋਂ ਹੀ ਚੀਜ਼ਾਂ ਖਿਸਕਣੀਆਂ ਸਟਾਰਟ ਹੋ ਗਈਆਂ। ਕੋਵਿਡ ਤੋਂ ਪਹਿਲਾਂ ਵਾਲਾ ਅਮਰਿੰਦਰ ਸਿੰਘ ਹੁੰਦਾ ਤੇ ਮੈਂ ਅੱਜ ਦਾਅਵੇ ਨਾਲ ਕਹਿ ਰਿਹਾ ਹੁੰਦਾ ਕਿ ਤੁਹਾਡੇ ਸਾਹਮਣੇ ਆ ਕਿ ਭਗਵੰਤ ਮਾਨ ਨੂੰ ਚੁਣੌਤੀ ਮਿਲੇਗੀ। ਪਰ ਹੁਣ ਭਗਵੰਤ ਮਾਨ ਨੂੰ ਚੁਣੌਤੀ ਦੇਣ ਵਾਲਾ ਦੂਰ ਦੂਰ ਤੱਕ ਮੈਨੂੰ ਕਾਂਗਰਸ 'ਚ ਕੋਈ ਨਹੀਂ ਜਾਪਦਾ। ਇੱਕੋ ਸ਼ਖਸ ਆ ਜੇ ਚੁਣੌਤੀ ਦੇ ਸਕਦਾ ਹੈ, ਉਸੇ ਪਿੱਚ ਤੇ ਖੇਡ ਕੇ ਉਹ ਹੈ ਚਰਨਜੀਤ ਚੰਨੀ। ਜੀ, ਦੇਖਦੇ ਹਾਂ ਹੁਣ ਖਿੱਦੋ ਖੂੰਡੀ ਜਿਹੜੀ ਫੜੀ ਸੀ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਾਂਗਰਸ ਤੋਂ ਬਾਹਰ ਜਾ ਕੇ ਬਾਅਦ ਚੋਂ ਮਰਜਰ ਕਰ ਲਿਆ ਭਾਜਪਾ ਦੇ ਵਿੱਚ। ਹੁਣ ਉਹ ਮਰਜਰ ਕੱਢ ਕੇ ਵਿੱਚੋਂ ਇੱਧਰ ਪਾਉਂਦੇ ਨੇ ਜਾਂ ਫਿਰ ਇਕੱਲੇ ਕਹਿ ਰਹੀ ਆ ਕੇ ਇੱਧਰ ਸਤਿ ਸ੍ਰੀ ਅਕਾਲ ਬੁਲਾ ਕੇ ਸਾਰਿਆਂ ਨੂੰ ਚੇਅਰ ਸਾਂਭ ਲੈਂਦੇ ਨੇ ਵੀ ਲਓ ਭਾਈ ਮੈਂ ਇੱਕ ਵਾਰ ਮੁੜ ਤੋਂ ਪੂਰਨ ਤੌਰ ਤੇ ਕਾਂਗਰਸੀਆਂ। ਦੇਖਾਂਗੇ ਆਉਣ ਵਾਲੇ ਦਿਨਾਂ 'ਚ ਬਣਦਾ ਕੀ ਆ। ਤੇ ਉਧਰ ਕਾਂਗਰਸੀ ਮੁੱਖ ਮੰਤਰੀ ਦੀ ਗੱਲ ਕਰ ਲੈਂਦੇ ਆ। ਹਿਮਾਚਲ ਵਾਲੇ ਸੁੱਖੂ ਹੋਣੀ ਉਲਾਂਭਾ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੂੰ, ਕੀ ਹੋ ਗਿਆ ਹੁਣ? ਦੇਖੋ ਉਹਨਾਂ ਦਾ ਉਲਾਂਭਾ ਚਲੋ ਠੀਕ ਹੈ, ਮੰਨ ਲੈਂਦੇ ਆ, ਜਾਇਜ਼ ਆ। ਉਹ ਕਹਿ ਰਹੇ ਨੇ ਕਿ ਬਈ ਤੁਸੀਂ ਉਹ ਨਿਹੰਗ ਸਿੰਘਾਂ ਨੂੰ ਕਹੋ ਕਿ ਖਾਲਸਾ ਟੈਕਸ ਵਰਗੀ ਚੀਜ਼ ਜਿਹੜੀ ਆ ਬਈ ਇਹ ਨਹੀਂ ਚੱਲੇਗੀ, ਉਹਨੂੰ ਵਾਪਸ ਲਵੋ। ਉਹ ਤੇ ਉਦੋਂ ਹੀ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਪ੍ਰਤੀਕਾਤਮਕ ਸੀ, ਉਸ ਤੋਂ ਬਾਅਦ ਹਟਾ ਲਿਆ ਗੁਰਪ੍ਰੀਤ। ਵੈਸੇ ਮੇਰੀ ਵੀ ਹੁਣ ਇੱਕ ਮੌਜਜ਼ ਵਿਅਕਤੀ ਨਾਲ ਗੱਲ ਹੋ ਰਹੀ ਸੀ ਇਤਫਾਕਨ, ਜਿਹੜੇ ਯੂਐਸ ਤੋਂ ਨੇ, ਤਾਂ ਉਹ ਇਸੇ ਟੌਪਿਕ ਤੇ ਗੱਲ ਕਰ ਰਹੇ ਸਨ। ਤਾਂ ਮੇਰੇ ਖਿਆਲ ਦੇ ਨਾਲ ਇਹੋ ਜਿਹੀਆਂ ਚੀਜ਼ਾਂ ਵੈਸੇ ਕਰਨ ਦੀ ਵੀ ਜ਼ਰੂਰਤ ਨਹੀਂ ਹੈ ਗੁਰਪ੍ਰੀਤ। ਜੇ ਕਰਨ ਦੀ ਜ਼ਰੂਰਤ ਹੈ ਤਾਂ ਪੰਜਾਬ ਸਰਕਾਰ ਕਰੇ। ਕੋਈ ਵੀ ਐਂਟਰੀ ਟੈਕਸ ਲਾਉਣਾ ਹੈ ਤਾਂ, ਕਿਉਂਕਿ ਪੈਰਲਲ ਆਪਾਂ ਗਵਰਨਮੈਂਟ ਨਹੀਂ ਨਾ ਚਲਾ ਸਕਦੇ ਜੀ। ਵੈਸੇ ਤੇ ਮੈਂ ਅੱਗੇ ਕਹਿੰਦਾ ਉਹਨਾਂ ਕਿ ਟੋਲ ਤੇ ਪਹਿਲਾਂ ਦਿੰਨੇ ਆਪਾਂ ਐਨਐਚ ਨੂੰ, ਰੋਡ ਟੈਕਸ ਆਪਾਂ ਪਹਿਲਾਂ ਦਿੰਨੇ ਆ ਪੰਜਾਬ ਗਵਰਨਮੈਂਟ ਨੂੰ, ਗੱਡੀ ਕਢਾਉਣੇ ਆ ਉਹਦੇ ਤੇ ਨੈਸ਼ਨਲ ਜੀਐਸਟੀ ਦਿੰਨੇ ਆ, ਸਟੇਟ ਜੀਐਸਟੀ ਦਿੰਨੇ ਆ, ਕਿੰਨੇ ਟੈਕਸ ਦਿੰਨੇ ਆ। ਕਦੇ ਤੁਸੀਂ ਇੰਡੀਅਨ ਆਮ ਬੰਦੇ ਦਾ ਦੁੱਖ ਤੇ ਸੁਣ ਲਓ ਯਾਰ ਜੀ। ਤੁਸੀਂ ਕਾਰ ਜੇ ਨਵੀਂ ਕਢਾਈ ਹੋਵੇ, ਜਾਂ ਪ੍ਰਮਾਤਮਾ ਅੱਗੇ ਮੇਰੀ ਦੁਆ ਕਿ ਤੁਹਾਨੂੰ ਕਦੇ ਮੌਕਾ ਮਿਲੇ, ਤੁਸੀਂ ਜਦੋਂ ਬਿਲਿੰਗ ਤੇ ਜਾਓਗੇ ਤਾਂ ਉਸ ਬਿੱਲ ਨੂੰ ਜ਼ਰੂਰ ਪੜ੍ਹਨਾ। ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤੇ ਤੁਹਾਨੂੰ ਬਹੁਤ ਵੱਡੀ ਗੱਡੀ ਪ੍ਰਮਾਤਮਾ ਬਖਸ਼ੇ, ਜਦੋਂ ਵੀ ਕਿਸੇ ਵੀ ਬ੍ਰਾਂਡ ਦੀ ਵੱਡੀ ਗੱਡੀ ਤੁਸੀਂ ਲਓਗੇ, ਕੋਈ ਵੀ ਹੈ, ਤਾਂ ਉਹਦੇ ਤੇ ਟੈਕਸ ਦੇਖੋ ਕਿੰਨੇ ਆ ਗੁਰਪ੍ਰੀਤ ਜੀ। ਜੇ ਮੰਨ ਲਓ ਫਰਜ਼ ਕਰੋ ਕਿ 15 ਲੱਖ ਦੀ ਗੱਡੀ ਅੱਜ ਦੀ ਡੇਟ ਦੇ ਵਿੱਚ, ਤਾਂ ਉਹਦੇ ਚ ਤੁਹਾਡੇ 3 ਲੱਖ ਦੇ ਕਰੀਬ ਤੇ ਟੈਕਸ ਹੀ ਚਲੇ ਜਾਣਗੇ, ਜ਼ਿਆਦਾ ਹੀ ਹੋ ਸਕਦਾ। ਤਾਂ ਇਹਦਾ ਮਤਲਬ ਇਹ ਆ ਕਿ ਭਾਈ ਇੰਨੇ ਟੈਕਸ ਦੇਣ ਤੋਂ ਬਾਅਦ ਕਿਹੜੀਆਂ ਐਂਟਰੀਆਂ ਯਾਰ, ਕਮਾਲ ਹੋ ਗਈ ਆ। ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਸਰਕਾਰ ਨੂੰ ਠੋਕ ਕੇ ਕਹਿਣਾ ਚਾਹੀਦਾ ਸੀਗਾ ਕਿ ਇਹ ਚੀਜ਼ਾਂ ਜਿਹੜੀਆਂ ਨੇ, ਠੀਕ ਹੈ ਤੁਹਾਡੀ ਬਦਹਾਲੀ ਅਸੀਂ ਸਮਝ ਸਕਦੇ ਹਾਂ, ਕੋਈ ਛੋਟੀ ਮੋਟੀ ਪਰਚੀ ਰੱਖੋ, ਲੋਕ ਖੁਸ਼ ਹੋ ਕੇ ਦੇਣ, ਪਰ ਤੁਸੀਂ ਇੰਨੀਆਂ ਵੱਡੀਆਂ ਪਰਚੀਆਂ ਰੱਖ ਦਿੱਤੀਆਂ, ਇਹ ਨਹੀਂ ਚੱਲੇਗਾ। ਜਾਂ ਅਸੀਂ ਮੋੜਵਾਂ ਪੰਜਾਬ ਟੈਕਸ ਲਾ ਲਾਂਗੇ, ਐਂਟਰੀ ਟੈਕਸ, ਉਹ ਤੇ ਗੱਲ ਵੀ ਬਣਦੀ ਹੈ ਨਾ। ਮੈਂ ਉੱਠ ਕੇ ਇੱਥੇ ਟੋਲ ਲਾ ਲਵਾਂ ਕਿ ਇਹ ਮਿੰਟੂ ਟੈਕਸ ਹੈ, ਉਹ ਗੱਲ ਥੋੜੀ ਬਣਦੀ ਹੈ ਸਰ। ਉਹ ਤੇ ਚਲੋ ਗਲਤ ਆ, ਠੀਕ ਆ, ਉਹ ਚੱਲੇਗਾ ਵੀ ਨਹੀਂ, ਪੈਰਲਲ ਗਵਰਨਮੈਂਟ ਇਹਨਾਂ ਨੇ ਕਿੱਥੇ ਚੱਲਣ ਦੇਣੀ ਆ। ਪਰ ਅਸਲ ਦੇ ਵਿੱਚ ਮਾਮਲਾ ਤੇ ਗੁਰਪ੍ਰੀਤ ਇਹ ਹੈ ਕਿ ਜਦੋਂ ਉਹਨੇ ਲਾਂਭਾ ਦੇ ਦਿੱਤਾ ਕਿ ਤੁਸੀਂ ਲਾਂਭਾ ਨਹੀਂ ਦੇ ਸਕਦੇ, ਤੁਹਾਡੇ ਮੁੰਡਿਆਂ ਨੂੰ ਕੁੱਟ-ਕੁੱਟ ਕੇ ਕੀ ਹਾਲ ਕੀਤਾ, ਪੱਗ ਲਾਤੀ, ਫਿਰ ਖੀਰ ਉਹ ਮੁੰਡੇ ਨੇ ਫਾਇਰ ਕੀਤਾ, ਜੇ ਫਾਇਰ ਨਾ ਕਰਦੇ ਤੇ ਉਹ ਮਾਰ ਦਿੰਦੇ ਉਹਨਾਂ ਨੂੰ। ਬਿਲਕੁਲ। ਤੇ ਉਹਨਾਂ ਨੂੰ ਚੁੱਕ ਕੇ ਅੰਦਰ ਸੁੱਟ ਦਿੱਤਾ। ਉਹਨਾਂ ਨੇ ਸੈਲਫ ਡਿਫੈਂਸ ਦੇ ਵਿੱਚ ਗੋਲੀ ਚਲਾਈ ਆ। ਮਾੜੀ ਗੱਲ ਹੈ ਕਿ ਉਹਨਾਂ ਦੀ ਲੱਤ 'ਚ ਲੱਗੀ ਆ, ਹਿਮਾਚਲੀ ਪਹਾੜੀਏ ਦੇ ਲੱਤ 'ਚ ਵੱਜੀ ਆ, ਪਰ ਤੁਸੀਂ ਵੀਡੀਓ ਸਾਰੀਆਂ ਦੇਖੋ ਬਈ, ਉਹ ਲਾਂਭਾ ਦੇ ਰਿਹਾ, ਤੁਸੀਂ ਆਪਣੇ ਮੁੰਡਿਆਂ ਦੀ ਆਵਾਜ਼ ਚੁੱਕੋ ਯਾਰ, ਕਿਉਂ ਤੁਸੀਂ ਸੁਣਨ ਨੂੰ ਗੂੰਗੇ ਹੋ ਗਏ ਜੀ। ਅਤੇ ਇਸ ਤੋਂ ਇਲਾਵਾ ਮੇਰੇ ਲਈ ਇੱਕ ਬੜੀ ਹੈਰਾਨਗੀ ਵਾਲੀ ਗੱਲ ਸੀ ਕਿ ਸੁਖੂ ਸਰ ਦੇ ਤਰਫੋਂ ਕਹਿ ਲਓ ਕਿ ਜਿਹੜੇ ਮੁੱਖ ਮੰਤਰੀ ਨੇ, ਸੁਖੂ ਜੀ ਕਹਿ ਰਹੇ ਨੇ ਕਿ ਮੇਰੀ ਗੱਲ ਹੋਈ ਆ। ਸਾਡੇ ਮੁੱਖ ਮੰਤਰੀ ਤੇ ਮੈਨੂੰ ਲੱਗਦਾ ਸੂਚਿਤ ਹੀ ਨਹੀਂ ਕੀਤਾ ਪੰਜਾਬ ਵਾਸੀਆਂ ਨੂੰ ਕਿ ਮੇਰੀ ਗੱਲ ਹੋਈ ਹੈ, ਕਿਉਂਕਿ ਇਹਨਾਂ ਨੂੰ ਪਤਾ ਸੀਗਾ ਕਿ ਥੋੜੀ ਟਸਲ ਚੱਲ ਰਹੀ ਆ, ਮੈਨੂੰ ਲੋਕ ਟ੍ਰੋਲ ਨਾ ਕਰ ਸਕਦੇ ਹੋਣ ਕਿਤੇ। ਤੁਸੀਂ ਵੇਖੋ, ਚੈੱਕ ਕਰਿਓ ਕਿ ਕੀ ਇਹਨਾਂ ਨੇ ਸੂਚਿਤ ਕੀਤਾ। ਹੋ ਸਕਦਾ ਹੁਣ ਸੂਚਿਤ ਕੀਤਾ ਹੋਵੇ, ਪਰ ਪਹਿਲਾਂ ਇਹਨਾਂ ਨੇ ਸੂਚਿਤ ਨਹੀਂ ਕੀਤਾ। ਨਹੀਂ ਤਾਂ ਆਮ ਤੌਰ ਤੇ ਸਾਡੇ ਪ੍ਰਧਾਨ ਮੰਤਰੀ ਵੀ ਡੋਨਾਲਡ ਟਰੰਪ ਨਾਲ ਇਲੂ ਕਰਕੇ, ਤੁਹਾਨੂੰ ਪਤਾ ਹੀ ਆ, ਮੁੜ ਕੇ ਸੂਚਿਤ ਕਰ ਦਿੰਦੇ ਆ ਕਿ ਮੇਰੀ ਗੱਲਬਾਤ ਹੋਈ ਆ। ਤਾਂ ਇੱਥੇ ਸਾਡਾ ਮੁੱਖ ਮੰਤਰੀ ਖਾਮੋਸ਼ ਕਿਉਂ ਬਈ, ਇਹ ਦੱਸੇ, ਔਰ ਆਪਣੀ ਗੱਲ ਰੱਖੇ ਕਿ ਸਾਡੇ ਮੁੰਡਿਆਂ ਨੂੰ ਬਈ ਤੁਸੀਂ ਚੱਕ ਕੇ ਹੁਣ ਤਗੜੀਆਂ ਧਾਰਾ ਲਾ ਕੇ ਠੋਕ ਕੇ ਉੱਥੇ ਅੰਦਰ ਰੱਖਤਾ ਹੈ। ਘੱਟੋ ਘੱਟ ਉਹਨਾਂ ਦਾ ਸੈਲਫ ਡਿਫੈਂਸ ਤਾਂ ਬਣਾਓ, ਠੀਕ ਹੈ, ਉਹ ਭੁਗਤਣਗੇ।
ਜੋ ਹੋਇਆ ਬਿਲਕੁਲ। ਭੁਗਤਣਗੇ, ਪਰ ਸੈਲਫ ਡਿਫੈਂਸ ਤੇ ਬਣਵਾਓ ਉਹਨਾਂ ਦਾ। ਜੀ, ਬਿਲਕੁਲ, ਬਿਲਕੁਲ। ਇਹ ਗੱਲ ਤੁਸੀਂ ਜਿਹੜੀ ਕਾਰ ਖਰੀਦਣ ਵਾਲੀ ਕੀਤੀ ਸੀ, ਉਹ ਦੱਸ ਦਈਏ ਸਰੋਤਿਆਂ ਨੂੰ ਵੀ ਭਾਰਤ 'ਚ 2026 ਦੇ ਵਿੱਚ ਜੇ ਤੁਸੀਂ 20 ਲੱਖ ਦੀ ਕਾਰ ਖਰੀਦਦੇ ਹੋ, ਤਾਂ ਕਰੀਬ ਉਸ ਦਾ 25 ਤੋਂ 30% ਜੇ ਤੁਸੀਂ ਪੈਟਰੋਲ ਤੇ ਡੀਜ਼ਲ ਵਾਲੀ ਗੱਡੀ ਖਰੀਦਦੇ ਹੋ, ਤੇ 25 ਤੋਂ 50% ਤੱਕ ਇਹ ਟੈਕਸ ਹੋ ਸਕਦਾ ਹੈ। ਪਰ ਜੇਕਰ ਤੁਹਾਡੀ ਗੱਡੀ ਇਲੈਕਟ੍ਰਿਕ ਹੈ ਤਾਂ ਉਸ 'ਚ ਕਟੌਤੀ ਹੋਊਗੀ, ਪਰ 25 ਤੋਂ 50 ਦੇ ਵਿਚਾਲੇ ਹੋ ਸਕਦਾ ਹੈ। ਮੈਕਸਿਮਮ 30% ਹੁੰਦਾ ਹੈ ਤੁਹਾਡੀ ਗੱਡੀ ਦੇ ਪ੍ਰਾਈਸ ਦਾ ਟੈਕਸ ਹੀ ਤੁਸੀਂ ਦਿੰਦੇ ਹੋ। 25-30 ਫਿਰ ਚੌਥਾ ਹਿੱਸਾ ਹੋ ਗਿਆ। ਬਿਲਕੁਲ, ਬਿਲਕੁਲ, ਚੌਥਾ ਹਿੱਸਾ ਹੋ ਗਿਆ। ਮੰਨ ਲਓ 20 ਲੱਖ ਦੀ ਗੱਡੀ 'ਚ 5 ਲੱਖ ਤਾਂ ਤੁਹਾਡਾ ਟੈਕਸ ਹੈ। ਮੇਰਾ ਅੰਦਾਜ਼ਾ ਉਹੀ ਆ ਗਿਆ ਨਾ ਕਿ 15 ਲੱਖ ਦੀ ਗੱਡੀ ਹੈ ਤਾਂ 3-4 ਲੱਖ ਰੁਪਏ ਤੁਹਾਡਾ ਟੈਕਸ ਗਿਆ। ਬਿਲਕੁਲ, ਤਾਂ ਮਤਲਬ ਕਿ ਇਹ ਹਾਲਤ ਹੈ ਕਿ ਇੰਨਾ ਟੈਕਸ, ਯਾਰ ਤੁਸੀਂ ਮੇਰੇ ਖਿਆਲ ਦੇ ਨਾਲ ਟੈਕਸ ਪੇਅਰ ਤੇ ਆਪਣੇ ਚਲੋ NRI ਭੈਣ ਭਰਾ ਵੀ ਹੈ, ਦਿੰਦੇ ਨੇ ਟੈਕਸ, ਪਰ ਇੱਥੇ ਆਪਾਂ ਨੂੰ ਬਦਨਾਮ ਕਰਦੇ ਕਿ ਇੰਡੀਅਨ ਲੋਕ ਟੈਕਸ ਨਹੀਂ ਦਿੰਦੇ। ਜਿੰਨਾ ਇਹ ਲੁੱਟਦੇ ਨੇ ਨਾ ਇੰਡੀਅਨ ਬੰਦੇ ਨੂੰ ਇਨਡਾਇਰੈਕਟ ਟੈਕਸਾਂ ਦੇ ਵਿੱਚ, ਗੁਰਪ੍ਰੀਤ, ਹੋ ਜੇ ਤੁਸੀਂ ਮੈਂ ਇਹਦੇ ਤੇ ਰਿਪੋਰਟ ਕੀਤੀ ਸੀ, ਉਦੋਂ ਪ੍ਰਵੀਨ ਮੇਰੇ ਨਾਲ ਇੱਧਰ ਹੁੰਦਾ ਸੀਗਾ, ਅਸੀਂ ਸਾਰੇ ਇੱਕ ਪਿੰਡ ਨੂੰ ਇਕਾਈ ਮੰਨ ਕੇ ਰਿਪੋਰਟ ਕੀਤੀ ਸੀ ਕਿ ਇੱਕ ਪਿੰਡ ਦੇ ਵਿੱਚੋਂ ਕਿੰਨਾ ਟੈਕਸ ਜਾਂਦਾ ਡੀਜ਼ਲ ਤੋਂ ਲੈ ਕੇ ਮੈਰਿਜ ਪੈਲਸ ਤੱਕ। ਅਸੀਂ ਮਤਲਬ ਕਿ ਦੋਵਾਂ ਨੇ ਕੈਲਕੂਲੇਟ ਕੀਤਾ ਸੀਗਾ ਟੈਕਸ। ਤੋ ਇਹ ਚੀਜ਼ਾਂ ਹੈ ਕਿ ਇਨਡਾਇਰੈਕਟ ਤੇ ਡਾਇਰੈਕਟ ਟੈਕਸ ਤਾਂ ਠੀਕ ਹੈ, ਫਰਕ ਹੋ ਸਕਦਾ, ਪਰ ਬਹੁਤ ਛਿੱਲ ਲਾਈ ਜਾਂਦੀ ਆਮ ਬੰਦੇ ਦੀ ਇੰਡੀਆ 'ਚ। ਬਿਲਕੁਲ, ਉੱਪਰੋਂ ਅੱਜ ਕੱਲ ਤਾਂ ਇਥਨੋਲ ਬਲੈਂਡਿੰਗ ਵਾਲਾ ਕੰਮ 30% ਤੱਕ ਪਹੁੰਚ ਗਿਆ। ਗੱਡੀ ਤੁਸੀਂ ਭਾਵੇਂ 50 ਲੱਖ ਦੀ ਲੈ ਲਓ, ਉਹ 5 ਸਾਲ ਹੀ ਚੱਲਣੀ ਆ, ਉਦੋਂ ਬਾਅਦ ਉਹ ਮਿੱਟੀ ਹੈ। ਨਹੀਂ, ਉਹ ਮੁੜ ਕੇ ਉਹਦਾ ਗਡਕਰੀ ਦਾ ਉਹ ਤੇ ਫੋਟੋ ਲਾ ਕੇ ਤੇ ਉਹਦੇ ਹਾਰ ਪਾ ਕੇ ਰੱਖ ਦਿਓ, ਚੱਲ ਗਈ ਜਿੰਨੀ ਚੱਲਣੀ ਸੀ। ਬਿਲਕੁਲ, ਇਹ ਖਾਸ ਤੌਰ ਤੇ ਉਹਨਾਂ ਲਈ ਗੱਲ ਹੈ ਜਿਹੜੇ ਕਹਿੰਦੇ ਨੇ ਵੀ ਸਾਨੂੰ ਤਾਂ ਕੇਂਦਰ ਦੇ ਵਿੱਚ ਇਕੱਲਾ ਨਿਤਿਨ ਗਡਕਰੀ ਦਾ ਕੰਮ ਹੀ ਦੀਦਾ ਵੀ ਉਹ ਰੋਡ ਤੇ ਰੋਡ ਬਣਾਈ ਤੁਰੀ ਆਉਂਦਾ, ਉਹ ਇਸੇ ਕੰਮ ਲਈ ਬਣਾਉਂਦਾ। ਖੈਰ ਨਹੀਂ, ਤੇ ਫਿਰ ਮੈਂ ਉਹਨਾਂ ਵਾਸਤੇ ਇੱਕ ਹੋਰ ਦੱਸ ਦਿੰਦਾ ਕਿ NH ਦਾ ਕਰਜ਼ਾ ਚੈੱਕ ਕਰ ਲਓ 2014 ਤੋਂ ਹੁਣ ਤੱਕ। ਜੀ, ਬਸ ਸਿੰਪਲ ਹੈ ਕਿ ਤੁਸੀਂ NH ਦਾ ਕਰਜ਼ਾ ਸਰਚ ਮਾਰੋ ਕਿ ਕਿੰਨਾ ਕਿੱਥੋਂ ਤੱਕ ਚਲਾ ਗਿਆ। ਜੀ, ਉਹ ਵੀ ਅਗਲੀ ਖਬਰ ਮੁੱਕਦਿਆਂ ਆਪਾਂ ਲੱਭ ਕੇ ਸਰੋਤਿਆਂ ਨੂੰ ਦੱਸ ਦਿੰਨੇ ਆ। ਪਾਇਓ ਜ਼ਰਾ ਚਾਨਣਾ ਵੀ ਕੇਬਲ ਢਿੱਲੋਂ ਹੋਣੀ ਚਾੜਤਾ ਚੰਨ ਜੀ, ਪਹਿਲਾਂ ਹੀ ਪ੍ਰਧਾਨਗੀ ਲੈਂਦਿਆਂ ਹੀ ਦੇਤਾ ਪਹਿਲਾ ਬਿਆਨ ਵਿਵਾਦਤ। ਹਾਂਜੀ, ਕੇਬਲ ਢਿੱਲੋਂ ਨੇ ਮਲਕੀਤ ਸਿੰਘ ਕੀਤੂ ਤੇ ਬਿਆਨ ਦਿੱਤਾ ਹੈ ਕਿ ਜਦੋਂ ਮੈਂ ਆਇਆ ਸੀਗਾ ਤਾਂ ਇੱਥੇ ਇੱਕ ਗੈਂਗਸਟਰ ਨਸ਼ਾ ਵੇਚਣ ਵਾਲਾ ਇਲੈਕਸ਼ਨ ਲੜਦਾ ਸੀਗਾ, ਲੋਕ ਡਰਦੇ ਸੀ, ਫਿਰ ਮੈਂ ਉਹਨੂੰ ਸੱਦ ਕੇ ਕਿਹਾ ਕਿ ਜੇ ਮੇਰੇ ਬੰਦਿਆਂ ਨੂੰ ਕੁਝ ਹੋ ਗਿਆ ਤੇ ਮੈਂ ਹੱਡ ਪੈਰ ਤੋੜ ਦਿਆਂਗਾ। ਹੁਣ ਜੱਸਾ ਜੋ ਕਿ ਕੀਤੂ ਜੀ ਦਾ ਸੁਪੁੱਤਰ ਹੈ, ਉਸਨੇ ਕਿਹਾ ਕਿ ਮਿਲਾਂਗੇ, ਹੁਣ ਤੈਨੂੰ ਮਿਲਾਂਗੇ ਅਸੀਂ ਕਾਨੂੰਨੀ ਕਾਰਵਾਈ ਦੇ ਰੂਪ ਦੇ ਵਿੱਚ। ਯਾਨੀ ਪਹਿਲਾ ਕੰਟਰੋਵਰਸ਼ੀਅਲ ਬਿਆਨ, ਵੈਸੇ ਜਿਹੜਾ ਭਾਜਪਾ 'ਚ ਚਲਾ ਗਿਆ, ਕੰਟਰੋਵਰਸੀ ਨਾ ਕਰੇ ਤੇ ਫਿਰ ਭਾਜਪਾ ਹੀ ਕੀ ਹੋਇਆ, ਪੱਕੀ ਮੋਹਰ ਲੱਗ ਗਈ ਆ ਕੇਵਲ ਸਿੰਘ ਢਿੱਲੋਂ ਤੇ ਕਿ ਉਹ ਭਾਜਪਾ ਹੀ ਹੋ ਚੁੱਕੇ ਨੇ, ਉਹਨਾਂ ਨੇ ਵਾਕਿਆ ਕੰਮ ਸ਼ੁਰੂ ਕਰ ਦਿੱਤਾ ਹੈਗਾ। ਤਾਂ ਗੱਲ ਇਹ ਆ ਕਿ ਠੀਕ ਆ, ਵੈਸੇ ਤੇ ਦੇਖੋ ਮਲਕੀਤ ਸਿੰਘ ਕੀਤੂ ਦੇ ਭਤੀਜੇ ਦੀ ਇੱਕ ਇੰਟਰਵਿਊ ਪਈ ਹੈ, ਜੇ ਕਿਸੇ ਨੇ ਸਾਰਾ ਇਸ ਘਰ ਦਾ ਜਿੰਨਾ ਵੀ ਕੁਝ ਹੁਣ ਤੱਕ ਹੋਇਆ ਹੈ, ਮਲਕੀਤ ਸਿੰਘ ਕੀਤੂ ਇੱਕ ਸਧਾਰਨ ਟਰੱਕ ਯੂਨੀਅਨ ਦੇ ਪ੍ਰਧਾਨ, ਇੱਕ ਸਧਾਰਨ ਵਿਅਕਤੀ ਕਿਸ ਤਰ੍ਹਾਂ ਚੜ੍ਹਤ ਦੇ ਦੌਰ 'ਚ ਦਾਖਲ ਹੁੰਦੇ ਆ, ਉਹ ਸਾਰਾ ਕੁਝ ਮਲਕੀਤ ਸਿੰਘ ਕੀਤੂ ਦੇ ਭਤੀਜੇ ਨੇ ਦੱਸਿਆ ਗਿਆ। ਤਾਂ ਕੰਟਰੋਵਰਸ਼ੀਅਲ ਫੇਸ ਤਾਂ ਸੀਗੇ ਗੁਰਪ੍ਰੀਤ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਮੇਰਾ ਮੰਨਣਾ ਇਹ ਆ ਕਿ ਮੈਂ ਜਾਤੀ ਤੌਰ ਤੇ ਵਿਅਕਤੀਗਤ ਤੌਰ ਤੇ ਸੋਚਦਾ ਹੁੰਦਾ ਵਾਂ ਕਿ ਜਦੋਂ ਕੋਈ ਬੰਦਾ ਸੰਸਾਰ ਤੋਂ ਟੁਰ ਜਾਂਦਾ ਹੈ, ਮੇਰੇ ਵੀ ਬਹੁਤ ਗਿਲੇ ਸ਼ਿਕਵੇ ਕੁਝ ਬੰਦਿਆਂ ਨਾਲ ਰਹੇ ਹੋਣਗੇ, ਪਰ ਮੇਰਾ ਇਹ ਮੰਨਣਾ, ਮੈਂ ਵਿਅਕਤੀਗਤ ਜੀਵਨ 'ਚ ਵੀ ਜਦੋਂ ਕੋਈ ਬੰਦਾ ਤੁਰ ਜਾਂਦਾ ਹੈ ਨਾ, ਤਾਂ ਮੇਰੀਆਂ ਕੋਈ ਵੀ ਗਿਲੇ ਸ਼ਿਕਵੇ ਵਾਲੀਆਂ ਗੱਲਾਂ ਨਾਲ ਹੀ ਸਮਾਪਤ ਹੋ ਜਾਂਦੀਆਂ। ਤੇ ਮੈਂ ਆਪਣੇ ਇਸ ਕੈਰੀਅਰ ਦੇ ਵਿੱਚ ਵੀ ਇਸ ਗੱਲ ਦਾ ਖਾਸ ਧਿਆਨ ਰੱਖਦਾ ਕਿ ਜਿਹੜੇ ਲੋਕ ਸੰਸਾਰ ਤੋਂ ਚਲੇ ਜਾਂਦੇ, ਜਿਨ੍ਹਾਂ ਨੇ ਕਦੇ ਆਪਾਂ ਨੂੰ ਜਵਾਬ ਨਹੀਂ ਦੇਣਾ ਪਾਓਗੇ, ਤਾਂ ਉਹ ਸੀਮਤ ਹੈ, ਜੋ ਔਨ ਰਿਕਾਰਡ ਹੈ ਬਹੁਤਾ ਉਹੀ ਬੋਲਿਆ ਜਾਵੇ ਤੇ ਬਿਹਤਰ ਆ। ਠੀਕ ਆ, ਇਹਨਾਂ ਨੇ ਇਹ ਗੱਲਾਂ ਜਿਹੜੀਆਂ ਕਹੀਆਂ ਹੋਣਗੀਆਂ, ਹੰਡਾਈਆਂ ਹੋਣਗੀਆਂ, ਪਰ ਥੋੜਾ ਜਿਹਾ ਗੁਰੇਜ਼ ਕੀਤਾ ਜਾਵੇ, ਕਿਉਂਕਿ ਕਈ ਵਾਰ ਭਾਵਨਾਵਾਂ ਹਟ ਹੁੰਦੀਆਂ, ਜਿਹੜੇ ਉਹਨਾਂ ਦੇ ਵਾਰਸ ਹੁੰਦੇ ਆ। ਤਾਂ ਬਹਿਰਹਾਲ ਦੇਖਦੇ ਆ ਆਪਾਂ ਕੀ ਬਣਦਾ ਹੈ, ਕੀ ਅੱਗੇ ਹੁੰਦਾ ਹੈ ਜੀ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਦੇਖਾਂਗੇ ਕਿ ਕਿੱਧਰ ਨੂੰ ਜਾਂਦੀਆਂ, ਪਰ ਕੰਟਰੋਵਰਸ਼ੀਅਲ ਕੰਮ ਤੇ ਸ਼ੁਰੂ ਹੋ ਗਿਆ ਜੀ। ਬਿਲਕੁਲ, ਤੁਸੀਂ ਮੈਨੂੰ ਭੇਜੀ ਹੈ ਇੱਕ ਬੈਲੈਂਸ ਸ਼ੀਟ ਇਹਨਾਂ ਦੀ, ਤਾਂ ਦੇਖੋ ਇਹ ਸ਼ੁਰੂ ਹੋਇਆ ਇਹਨਾਂ ਦਾ ਜਿਹੜਾ ਕਰਜ਼ਾ ਹੈ, ਇਹ ਕਾਰਜਕਾਲ ਹੈ ਇਹਨਾਂ ਦਾ 2014 ਤੋਂ ਲੈ ਕੇ ਹੁਣ ਤੱਕ ਦਾ ਸਾਰਾ। ਹਾਂਜੀ, ਤੇ ਤੁਸੀਂ ਦੇਖ ਲਓ ਕਿ ਹੁਣ ਕਿੰਨਾ ਕਰਜ਼ਾ ਹੋ ਗਿਆ 23-24 ਦੇ ਵਿੱਚ 3,35,173 ਕਰੋੜ।
ਜੀ ਸ਼ੁਰੂ ਤੇ ਕੀਤਾ ਸੀ ਤੇ ਸ਼ੁਰੂਆਤ ਕਿੱਥੋਂ ਕੀਤੀ ਸੀ ਗੁਰਪ੍ਰੀਤ, ਤੁਸੀਂ ਦੱਸਣਾ ਪਲੀਜ਼। ਇਹ 23,35,000 ਨਹੀਂ ਨਹੀਂ 23,355 ਕਰੋੜ ਤੋਂ 23,355 ਕਰੋੜ ਤੋਂ ਸ਼ੁਰੂਆਤ ਕੀਤੀ ਸੀ ਤੇ ਵਧਾਤਾ 3,35,173 ਕਰੋੜ ਤੇ ਪਹੁੰਚਾਤਾ। 23-24 ਚ 2 ਸਾਲਾਂ ਦੇ ਹਾਲੇ ਹੋਰ ਅੰਕੜੇ ਜੋੜ ਲਓ ਤੇ 4 ਲੱਖ ਕਰੋੜ ਪਹੁੰਚਾਤਾ। ਜਿਹੜੇ ਲੋਕਾਂ ਨੂੰ ਗਡਕਰੀ, ਮੈਂ ਗਲਤ ਗੱਲ ਨਹੀਂ ਕਰਦਾ ਹੁੰਦਾ ਗੁਰਪ੍ਰੀਤ, ਤੇ ਕਿਸੇ ਕੋਈ ਗਲਤੀ ਹੋ ਵੀ ਜਾਵੇ ਤਾਂ ਮੈਂ ਉਹਦੇ ਲਈ ਅਦਬ ਮਾਫੀ ਮੰਗਦਾ ਹੁੰਦਾ ਕਿ ਹਾਂ ਮੇਰੇ ਤੋਂ ਕੰਮ ਕਰਦੇ ਆ ਗਲਤੀ ਹੋਈ ਆ। ਤਾਂ ਤੁਸੀਂ ਵੇਖ ਲਓ ਕਿ ਜਿਹੜੇ ਲੋਕਾਂ ਨੂੰ ਨਿਤਿਨ ਗਡਕਰੀ ਚੰਗਾ ਲੱਗਦਾ ਕਿ ਉਸਨੇ ਕਿਵੇਂ NHAI ਨੂੰ ਇੰਨਾ ਕਰਜ਼ੇ ਚ ਡੋਬ ਦਿੱਤਾ ਕਿ ਵਾਲ ਕਰਜ਼ਾਈ ਹੋ ਗਿਆ। ਬਿਲਕੁਲ ਬਿਲਕੁਲ। ਇਸ ਤੋਂ ਅਗਲੀ ਖਬਰ ਵੱਲ ਚੱਲਦੇ ਹਾਂ। ਸਰਦਾਰ ਜਗਤਾਰ ਸਿੰਘ ਹਵਾਰਾ ਹੋਣਾ ਨੇ ਪੈਰੋਲ ਦੀ ਮੰਗ ਕੀਤੀ ਹੈ। ਗੁਰਪ੍ਰੀਤ, ਪੈਰੋਲ ਕੁਝ ਦਿਨ ਪਹਿਲਾਂ ਵੀ ਮੰਗੀ ਗਈ ਸੀ, ਡਿਨਾਈਲ ਹੋ ਗਿਆ। ਕਿਉਂਕਿ ਸੈਂਟਰ ਗਵਰਨਮੈਂਟ ਦਾ ਕਹਿਣਾ ਸੀਗਾ ਜਾਂ ਸੰਬੰਧਿਤ ਗਵਰਨਮੈਂਟ ਦਾ ਕਹਿਣਾ ਸੀਗਾ ਕਿ ਅੱਤਵਾਦੀ ਸੰਗਠਨ ਨਾਲ ਜੁੜ ਸਕਦੇ ਆ, ਫਿਰ ਫਰਾਰ ਹੋ ਸਕਦੇ ਆ, ਯਾਨੀ ਇਹ ਗੱਲਾਂ ਜਿਹੜੀਆਂ ਹਵਾਰਾ ਬਾਰੇ ਕਹੀਆਂ ਗਈਆਂ। ਹੁਣ ਦੇਖੋ, ਦੁਬਾਰਾ ਹਾਈ ਕੋਰਟ ਦੇ ਵਿੱਚ ਮਾਮਲਾ ਗਿਆ ਕਿ ਬਿਮਾਰ ਮਾਂ ਦੀ ਦੇਖਭਾਲ ਵਾਸਤੇ ਪੈਰੋਲ ਚਾਹੀਦੀ ਆ। ਤਾਂ ਹੁਣ ਜਿਹੜਾ ਕੌਮੀ ਰਾਜਧਾਨੀ ਏਰੀਆ ਉਸ ਦੇ ਪ੍ਰਸ਼ਾਸਨ ਨੂੰ ਅਤੇ ਇਸ ਤੋਂ ਇਲਾਵਾ DGP ਪ੍ਰਿਜ਼ਨ ਨੂੰ ਯਾਨੀ DGP ਜੇਲ੍ਹਾਂ ਨੂੰ ਨੋਟਿਸ ਜਾਰੀ ਹੋਇਆ। ਮੇਰਾ ਦੇਖੋ ਗੁਰਪ੍ਰੀਤ, ਮੈਂ ਧਰਮ ਦੇ ਲਿਹਾਜ਼ ਨਾਲ ਜਾਂ ਵਿਅਕਤੀ ਵਿਸ਼ੇਸ਼ ਦੇ ਲਿਹਾਜ਼ ਨਾਲ ਜਾਂ ਲੋਕਾਂ ਦੀਆਂ ਭਾਵਨਾਵਾਂ ਦੀਆਂ ਲਿਹਾਜ਼ ਨਾਲ ਗੱਲਾਂ ਨਹੀਂ ਕਰਦਾ ਹੁੰਦਾ, ਜਾਂ ਸੋਸ਼ਲ ਮੀਡੀਆ ਦੇ ਟ੍ਰੈਂਡ ਨਾਲ ਉਸ ਹਿਸਾਬ ਨਾਲ ਨਹੀਂ ਮੈਂ ਚੱਲਦਾ। ਮੈਂ ਹਮੇਸ਼ਾ ਮਨੁੱਖਤਾ ਦੇ ਆਧਾਰ ਤੇ ਚੱਲਦਾ ਕਿ ਕਿਸੇ ਦੀ ਮਾਂ ਤੇ ਬਾਪ, ਉਹਦਾ ਵਿਛੋੜਾ ਤੈਅ ਹੁੰਦਾ ਹੈ, ਇੱਕ ਦਿਨ ਉਹ ਵਿਛੋੜਾ ਪੈਣਾ ਹੈ। ਠੀਕ ਹੈ ਜੀ। ਮੇਰਾ ਬਾਪ ਉਸ ਵੇਲੇ ਚਲਾਣਾ ਕਰ ਗਿਆ ਸੀ ਜਦੋਂ ਮੈਂ ਅੰਦਰ ਸੀਗਾ, ਸੰਸਕਾਰ ਤੱਕ ਨਹੀਂ ਕਰ ਸਕਿਆ। ਮੈਂ ਅੱਜ ਵੀ ਮੇਰੇ ਬਾਪੂ ਦੀ ਕੱਲ ਬਰਸੀ ਸੀਗੀ ਤੇ ਮੈਂ ਜਿੰਨਾ ਅੰਦਰੋਂ ਅੰਦਰ ਹੀ ਰੋਣਾ ਉਹ ਮੈਂ ਜਾਣਦਾ, ਮੇਰਾ ਖੁਦਾ ਜਾਣਦਾ ਹੈ। ਤਾਂ ਯਾਨੀ ਉਹ ਇੱਕ ਸਾਲ ਹੀ ਰਹਿ ਗਿਆ ਕਿ ਮੈਂ ਉਹਦੇ ਅੰਤਲੇ ਦਰਸ਼ਨ ਵੀ ਨਹੀਂ ਕਰ ਸਕਿਆ। ਠੀਕ ਹੈ ਜੀ। ਸੋ ਕਹਿਣ ਦਾ ਮਤਲਬ ਹੈ ਮੈਂ ਤੇ ਉਹਨਾਂ ਜਜ਼ਬਾਤਾਂ ਨਾਲ ਹੀ ਸੋਚਣ ਵਾਲਾ ਬੰਦਾ, ਕਿਉਂਕਿ ਮੈਂ ਤਾਂ ਖੁਦ ਕੈਦੀ ਰਿਹਾ, ਮੈਂ ਤਾਂ ਖੁਦ ਕੈਦ ਕੱਟੀ ਆ। ਕੋਈ ਮੈਨੂੰ ਕਿਸੇ ਮਜ਼ਹਬ ਨਾਲ ਨਾ ਜੋੜਿਓ, ਮਾਫ ਕਰਨਾ, ਪਰ ਮੇਰਾ ਹਮੇਸ਼ਾ ਖੁੱਲ੍ਹਦਿਲੀ ਨਾਲ ਮੇਰਾ ਇਹ ਸਟੈਂਡ ਰਿਹਾ। ਕਿਸੇ ਨੇ ਕੁਝ ਵੀ ਕਹਿਣਾ, ਮੈਨੂੰ ਕੱਟੜਵਾਦੀ ਕਹਿਣਾ, ਜੋ ਮਰਜ਼ੀ ਕਹਿ ਲੈ, ਖਾਲਿਸਤਾਨੀ ਕਹਿਣਾ ਕਹਵੇ, ਕਿ ਇਹਨਾਂ ਬੰਦਿਆਂ ਨੂੰ ਦਹਾਕੇ ਹੋ ਗਏ ਨੇ, ਦਹਾਕੇ ਹੋ ਗਏ ਨੇ। ਅੱਜ ਕੱਲ ਤੁਹਾਡੇ ਕੋਲ ਟੈਕਨੀਕ ਆ ਕਿ ਤੁਸੀਂ GPS ਸਿਸਟਮ ਦੇ ਨਾਲ ਕਿਸੇ ਵੀ ਬੰਦੇ ਦੀ ਦੇਖ ਰੇਖ ਕਰ ਸਕਦੇ ਹੋ। ਐਵਨ ਦੈਟ ਕਿ ਕਸ਼ਮੀਰ ਦੇ ਵਿੱਚ ਇੱਕ ਇਸੇ ਤਰ੍ਹਾਂ ਕੇਸ ਦੇ ਵਿੱਚ ਜ਼ਮਾਨਤ ਵੇਲੇ, ਜਿਵੇਂ ਇੱਧਰ ਤੁਹਾਡੇ ਅਮਰੀਕਾ 'ਚ ਤੁਸੀਂ ਦੇਖਿਆ ਹੋਣਾ, ਕੜਾ ਲਾ ਦਿੰਦੇ ਆ, ਇਲੈਕਟ੍ਰੋਨਿਕ ਗੈਜਟ ਹੀ ਹੁੰਦਾ ਇੱਕ ਤਰ੍ਹਾਂ ਨਾਲ, ਕਿ ਕਿਤੇ ਵੀ ਜਾਂਦਾ ਬੰਦਾ ਉਹਦੀ ਲੋਕੇਸ਼ਨ ਮੋਨੀਟਰਿੰਗ ਕੀਤੀ ਜਾ ਸਕਦੀ ਉਹਦੀ। ਤਾਂ ਇਦਾਂ ਦਾ ਉਪਾਅ ਕੀਤਾ ਜਾ ਸਕਦਾ, ਬੇਲ ਬਾਉਂਡ ਭਰਾਇਆ ਜਾ ਸਕਦਾ, ਔਰ ਹਰ ਕੈਦੀ ਦੇ ਭੱਜਣ ਦੀ ਗੁੰਜਾਇਸ਼ ਹੁੰਦੀ ਹੈ ਪੈਰੋਲ ਤੇ ਆਏ ਦੀ। ਇਦਾਂ ਤਾਂ ਪੈਰੋਲ ਕਿਸੇ ਨੂੰ ਦਿਓ ਹੀ ਨਾ, ਹਰ ਕੈਦੀ ਦੇ ਭੱਜਣ ਦੀ ਗੁੰਜਾਇਸ਼ ਹੁੰਦੀ ਹੈ ਗੁਰਪ੍ਰੀਤ, ਕਿਉਂਕਿ ਉਹ ਕੈਦੀ ਹੈ। ਪਰ ਉਹਦੇ ਵਾਸਤੇ ਕੀ ਹੁੰਦਾ, ਬੇਲ ਬਾਉਂਡ ਹੁੰਦਾ, ਦੇਖਿਆ ਜਾਂਦਾ, ਕੰਡਕਟ ਦੇਖਿਆ ਜਾਂਦਾ, ਸਾਰੀਆਂ ਚੀਜ਼ਾਂ ਦੇਖੀਆਂ ਜਾਂਦੀਆਂ। ਤੇ ਤੁਹਾਨੂੰ ਕਿਸੇ ਕੌਮ ਦੇ ਨਾਲ ਜਿਹੜਾ ਪਾਟਕ ਪਿਆ ਹੋਇਆ, ਜੋ ਉਹਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਕੁਝ ਨਾ ਕੁਝ ਤੇ ਕਰਨਾ ਪਊਗਾ ਨਾ। ਇਹ ਬਰਫ਼ ਕਦੋਂ ਤੱਕ ਜੰਮੀ ਰਹੇਗੀ? ਤੁਸੀਂ ਇਲੈਕਸ਼ਨ ਜਿੱਤਣਾ ਹੈ ਜਾਂ ਸਿੱਖਾਂ ਦੇ ਨਜ਼ਦੀਕ ਆਉਣਾ ਤੇ ਇਦਾਂ ਦੇ ਫੈਸਲੇ ਲੈਣੇ ਪੈਣਗੇ। ਉਹਦੇ ਵਿੱਚ ਤੁਸੀਂ ਸਿੱਖਾਂ ਦੇ ਲੀਡਰਾਂ ਨੂੰ ਸ਼ਾਮਲ ਕਰ ਸਕਦੇ ਹੋ ਕਿ ਭਾਈ ਤੁਸੀਂ ਆਓ, ਕੁਝ ਗਰੰਟੀ ਦਿਓ, ਗੱਲ ਕਰੋ। ਤੇ ਮੈਨੂੰ ਨਹੀਂ ਲੱਗਦਾ ਇਦਾਂ ਦੇ ਬੰਦੇ ਜਿਹੜੇ ਆ ਉਹ ਮਾਂ ਦੇ ਬਹਾਨੇ ਭੱਜ ਜਾਣਗੇ। ਮਿੱਟੀ ਕਰਾਉਣਾ ਸਾਰਾ ਕੁਝ, ਮੁੱਖ ਮੰਤਰੀ ਮਾਰਿਆ, ਕਿਹੜਾ ਕੋਈ ਆਮ ਬੰਦਾ ਮਾਰਿਆ ਜੀ, ਸਾਰਾ ਕੁਝ ਮਿੱਟੀ ਵੀ ਹੋ ਜਾਂਦਾ ਹੈ ਨਾ। ਬਿਲਕੁਲ, ਬੜਾ ਕੁਝ ਸੋਚਣਾ ਪੈਂਦਾ ਗੁਰਪ੍ਰੀਤ, ਬੜੇ ਜੇਰੇ ਨਾਲ ਇਹ ਕੰਮ ਕਰਨੇ ਪੈਂਦੇ ਆ ਤੇ ਬੜੇ ਜੇਰੇ ਨਾਲ ਆਖਣਾ ਪੈਂਦਾ ਕਿ ਮੈਂ ਮੁੱਖ ਮੰਤਰੀ ਮਾਰਿਆ। ਉਹ ਲੋਕ ਨੇ, ਠੀਕ ਹੈ, ਕੋਈ ਹਿੰਸਾ ਦੇ ਨਾਲ ਸਹਿਮਤ ਹੋ ਸਕਦਾ, ਮੁੱਖ ਮੰਤਰੀ ਮਾਰ ਕੇ, ਪ੍ਰਧਾਨ ਮੰਤਰੀ ਮਾਰ ਕੇ ਇਹ ਕਹਿਣਾ ਕਿ ਮੈਂ ਕੀਤਾ। ਇੱਥੇ ਅਗਲਾ ਪੱਠਿਆਂ ਦੀ ਪੰਡ ਵੱਢ ਕੇ ਤੇ ਟੱਕ ਚੋਂ ਮੁੱਕਰ ਜਾਂਦਾ ਕਿ ਮੈਂ ਨਹੀਂ ਵੱਢੇ ਜੀ। ਬਿਲਕੁਲ ਬਿਲਕੁਲ, ਇਹ ਬੜੇ ਵੱਡੇ ਕੰਮ ਹੁੰਦੇ। ਸੋ ਕਹਿਣ ਦਾ ਮਤਲਬ ਇਹ ਆ, ਮੈਂ ਬਿਲਕੁਲ ਇਸ ਗੱਲ ਦੇ ਨਾਲ ਉਦਾਰਵਾਦਤਾ ਨਾਲ ਹਮੇਸ਼ਾ ਡੀਲ ਕੀਤਾ ਹੈ ਕਿ ਇਹ ਨਹੀਂ ਕਿਸੇ ਵੀ ਧਰਮ ਦਾ, ਕੋਈ ਮੁਸਲਿਮ ਵੀ ਹੈ ਇਹੋ ਜਿਹੇ ਕੇਸ ਦੇ ਵਿੱਚ, ਪਹਿਲੀ ਗੱਲ ਤੇ ਇਹਨਾਂ ਲਈ ਕਮਿਸ਼ਨ ਬਣਨੇ ਚਾਹੀਦੇ ਆ, ਕੇਸ ਸਟੱਡੀ ਹੋਣੇ ਚਾਹੀਦੇ ਆ, ਰਾਹਤ ਮਿਲਣੀ ਚਾਹੀਦੀ ਆ, ਰਿਹਾਈਆਂ ਹੋਣੀਆਂ ਚਾਹੀਦੀਆਂ। ਜਿਹੜੇ ਵੀ ਅੱਛੇ ਕੰਡਕਟ ਵਾਲੇ ਲੋਕ ਆ ਉਹਨਾਂ ਨੂੰ ਬਾਹਰ ਭੇਜੋ, ਜਿਹੜੇ ਨਹੀਂ ਉਹਨਾਂ ਨੂੰ ਛੋਟੀਆਂ ਪੈਰੋਲ ਦੇ ਰੂਪ ਦੇ ਵਿੱਚ ਭੇਜਦੇ ਰਹੋ ਨਿਰੰਤਰ, ਤਾਂ ਕਿ ਉਹਨਾਂ ਦਾ ਸਮਾਜ ਨਾਲ ਗਹਿਰਾ ਨਾਤਾ ਬਣੇ, ਤਾਂ ਕਿ ਉਹਨਾਂ ਦੇ ਕੰਡਕਟ ਦੇ ਵਿੱਚ, ਬਿਹੇਵੀਅਰ ਦੇ ਵਿੱਚ ਚੇਂਜ ਆਵੇ।
ਸੋ ਇਹ ਕੋਸ਼ਿਸ਼ ਇਹ ਯਤਨ ਹੁੰਦੇ ਰਹਿਣੇ ਚਾਹੀਦੇ ਆ। ਨਾਲੇ ਹੁਣ ਇਹਨਾਂ ਨੇ ਆਪਦੀ ਉਮਰ ਦਾ ਬਹੁਤ ਵੱਡਾ ਹਿੱਸਾ ਜੀ ਲਿਆ ਹੈ, ਖੂਨ ਗਰਮ ਹੁੰਦਾ ਕਿਸੇ ਵੇਲੇ। ਗੁਰਪ੍ਰੀਤ ਆਪਾਂ ਵੀ ਜਵਾਨੀ ਚੋਂ ਗੁਜ਼ਰੇ ਆ, ਤੁਸੀਂ ਤੇ ਸੁੱਖ ਨਾਲ ਅਜੇ ਵੀ ਜਵਾਨ ਹੋ। ਤਾਂ ਕਹਿਣ ਦਾ ਮਤਲਬ ਹੈ ਕਿ ਮੈਚਿਓਰਿਟੀ ਆ ਜਾਂਦੀ, ਹੌਲੀ ਹੌਲੀ ਵਿਚਾਰਾਂ ਦੇ ਵਿੱਚ ਵੀ ਆ ਜਾਂਦੀ ਉਹਦੀ। ਬਿਲਕੁਲ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਵੀ ਇੱਕ ਮੌਕਾ ਹੁੰਦਾ ਹੈ, ਇੱਕ ਉਹ ਲਹਿਰ ਸੀ, ਉਹ ਲਹਿਰ ਦੇ ਵਿੱਚ ਵਾਪਰੀਆਂ ਹੋਈਆਂ ਚੀਜ਼ਾਂ ਨੇ, ਤੇ ਤੁਸੀਂ ਜੇਕਰ ਅੱਜ ਵੀ ਉਹੀ ਮੰਨ ਕੇ ਚੱਲ ਰਹੇ ਹੋ ਵੀ ਭਾਈ ਸਥਿਤੀ ਉੱਥੇ ਦੀ ਉੱਥੇ ਹੀ ਖੜੀ ਹੈ, ਤਾਂ ਫਿਰ ਉਹ ਕਮੀ ਤੁਹਾਡੇ ਵਿੱਚ ਹੈ। ਤੁਹਾਨੂੰ ਅੱਗੇ ਆਉਣਾ ਚਾਹੀਦਾ। ਜਿਹੜੇ ਲੋਕ ਕਹਿੰਦੇ ਨੇ ਵੀ ਮੁੱਖ ਮੰਤਰੀ ਬਹੁਤ ਪਿਆਰ ਕਰਦੇ ਨੇ ਸਿੱਖਾਂ ਨੂੰ, ਸਿੱਖਾਂ ਦੀਆਂ ਬਹੁਤ ਸਾਰੀਆਂ ਮੰਗਾਂ ਵੀ ਨੇ ਭਾਈ, ਉਹਨਾਂ ਤੇ ਵੀ ਧਿਆਨ ਦਿਓ। ਖੈਰ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ।